ਅਗਰ ਤੁਸੀਂ ਵੀ ਇੱਕ ਡੌਗ ਲਵਰ ਹੋ ਔਰ ਸਾਡੇ ਚੈਨਲ ਤੇ ਆਏ ਹੋ ਨਵੇਂ ਤੇ ਦੋਸਤੋ, ਸਭ ਤੋਂ ਪਹਿਲੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਦਬਾਓ ਘੰਟੀ ਦੇ ਆਈਕਨ ਨੂੰ ਤਾਂ ਕਿ ਹਰ ਤਰ੍ਹਾਂ ਦੀ ਡੌਗਸ ਦੀ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਇਹਨਾਂ ਦੀਆਂ ਬਣਾਓ ਜੀ ਦੋਸਤ। ਸਲਾਮ ਅਲੈਕੁਮ ਦੋਸਤੋ। ਤੇ ਆਪਣਾ ਅੱਜ ਫਿਰ ਨਿਕਲ ਪਏ ਆ ਜਨਾਬ ਅਗਲੇ ਦਿਨ। ਠੀਕ ਹੈ, ਤੁਸੀਂ ਬਾਬਾ ਜੀ ਚੜਾਈ ਚੜਾਓ ਜਰਾ ਉੱਤੇ ਨੂੰ, ਅਸੀਂ ਤੁਹਾਡੇ ਲਈ ਇੱਧਰ ਮਾਰਦੇ ਹਾਂ। ਅੱਛਾ ਤੇ ਅੱਜ ਫਿਰ ਨਿਕਲ ਪਏ, ਅੱਲਾ ਖੈਰ ਕਰੇ ਜੀ। ਅਸੀਂ ਅੱਜ ਆਪਾਂ ਨਦੀਮ ਭਾਈ ਅਸੀਂ ਹੋਰ ਸਾਈਡ ਤੇ ਜਾ ਰਹੇ ਹਾਂ ਜੀ। ਅੱਜ 20 ਤਰੀਕ ਦੀ ਸੁਬਾਹ ਵਾ। ਨਦੀਮ ਮਾਰਕੀਟ ਜਾ ਰਹੇ ਹਾਂ। ਕਿੱਧਰ? ਚਾਂਦੀ ਮਾਰਕੀਟ ਜਾ ਰਹੇ ਹਾਂ ਜੀ। ਨਦੀਮ ਭਾਈ ਨੇ ਕਿਹਾ ਸੀਗਾ ਕਿ ਉਧਰ ਅਸੀਂ ਗਏ ਤੇ ਕੱਲ ਸਾਨੂੰ ਬੱਕਰਵਾਲ ਨਹੀਂ ਮਿਲੇ ਤੇ ਨਦੀਮ ਭਾਈ ਨੇ ਕਿਹਾ ਕਿ ਜਨਾਬ ਰੁਕੋ, ਫਿਰ ਕੱਲ ਚੱਲਾਂਗੇ। ਫਿਰ ਸੁਬਾਹ 10 ਵਜੇ ਦਾ ਟਾਈਮ ਆ, ਨਾਸ਼ਤਾ ਵਗੈਰਾ ਕਰਕੇ ਨਿਕਲ ਆਏ ਹਾਂ ਜੀ। ਤੇ ਹੁਣ ਚੜ੍ਹ ਰਹੇ ਹਾਂ, ਅਸੀਂ ਉੱਪਰ ਜਾ ਰਹੇ ਹਾਂ ਇਲਾਕਿਆਂ ਦੇ ਵਿੱਚ। ਇੱਥੇ ਵੀ ਉਹੀ ਹਿਸਾਬ ਆ, ਇਹਨਾਂ ਨੇ ਕਿਹਾ ਕਿ ਤਕਰੀਬਨ ਸਾਨੂੰ ਇੱਥੇ ਮੋਟਰਸਾਈਕਲ ਦਾ ਸਫ਼ਰ ਅੱਗੇ ਖਤਮ ਹੋ ਜਾਏਗਾ ਤੇ ਸਾਨੂੰ ਅੱਗੇ ਜਿਹੜਾ ਜਾਣਾ ਪੈਣਾ ਵਾ ਫਿਰ ਪੈਦਲ ਚੱਲ ਕੇ ਜਾਣਾ ਪੈਣਾ ਵਾ। ਤੇ ਬੱਕਰਵਾਲ ਵੇਖਣੇ ਕਿਹੜਾ ਸੌਖੇ ਨੇ, ਕਿਉਂ ਹੀ ਦੱਸੋ? ਬੱਕਰਵਾਲ ਦੇਖਣੇ ਔਖੇ ਨੇ ਕਿਉਂਕਿ ਇੱਧਰ ਰਸਤੇ ਹੀ ਬੜੇ ਮੁਸ਼ਕਿਲ ਆ, ਬੰਦਾ ਕਰੇ ਤੇ ਕਰੇ ਕੀ। ਆਹ ਹੁਣ ਵੇਖੋ, ਆਹ ਹੋਂਡੇ ਤੇ ਆਏ ਆ, ਫਿਰ ਵੀ ਇੱਕ ਦਫਾ ਹੋਂਡੇ ਦੀ ਵੀ ਗੂੰ ਹੋ ਜਾਂਦੀ ਜਦੋਂ ਉੱਤੇ ਚੜ੍ਹਦਾ ਨਾ। ਤੇ ਹੁਣ ਤੁਹਾਨੂੰ ਬੱਕਰਵਾਲੀ ਦਿਖਾਉਂਦੇ ਆ ਜਨਾਬ। ਤੇ ਇਹ ਹੁਣ ਅਸੀਂ ਉੱਪਰ ਪਹਾੜਾਂ ਦੇ ਉੱਪਰਲੀ ਸਾਈਡ ਤੇ ਆ ਗਏ, ਇੱਧਰੋਂ ਫਿਰ ਪਰ ਜੰਗਲ ਦਾ ਏਰੀਆ ਸ਼ੁਰੂ ਹੋ ਜਾਣਾ ਹੈਗਾ। ਪਹਿਲੇ ਇਹਨਾਂ ਨੂੰ ਮਿਲਦੇ ਆ ਜਨਾਬ, ਫਿਰ ਤੁਹਾਨੂੰ ਜਾ ਕੇ ਪਹਿਲੇ ਚੈੱਕ ਕਰਾਉਂਦੇ ਇਸ ਇਲਾਕੇ ਦੇ। ਆ ਜੀ ਜਿੱਥੇ ਪਹੁੰਚੇ ਅਸੀਂ, ਮੋਟਰਸਾਈਕਲ ਰੋਕਿਆ ਜੀ। ਉੱਥੇ ਇੱਕ ਲਾਲ ਰੰਗ ਦੀ ਮਾਦੀ ਆ, ਠੀਕ ਹੈ। ਇੱਥੇ ਦਰਖਤ ਨਾਲ ਬੰਨੀ ਇਹ ਰਾਹ ਛੱਡ ਦਿੰਦੇ ਨੇ ਤੇ ਦਿਨੇ ਆਪਣਾ ਬੰਨ ਛੱਡਦੇ ਨੇ। ਤੁਹਾਨੂੰ ਇਹਨਾਂ ਦੇ ਮਾਲਕ ਨਾਲ ਵੀ ਮਿਲਾਨੇ ਆ, ਉਹਨਾਂ ਨਾਲ ਵੀ ਤੁਹਾਡੀ ਗੱਪਸ਼ਪ ਕਰਵਾਉਂਦੇ ਆ ਜਨਾਬ। ਇਹ ਫੀਮੇਲ ਹੈ ਜੀ। ਆਵਾਜ਼ਾਂ ਆ ਰਹੀਆਂ ਤੁਹਾਨੂੰ ਬੋਲਣ ਦੀਆਂ। ਇਹ ਸਾਰੇ ਪਹਾੜੀ ਏਰੀਏ ਨੇ, ਵੇਖੋ। ਅਸੀਂ ਇਸ ਟਾਈਮ ਉੱਪਰ ਮੌਜੂਦ ਹਾਂ, ਨੀਚੇ ਸਾਰੀਆਂ ਖਾਈਆਂ ਨੇ। ਇਹ ਇਹਨਾਂ ਨੇ ਜਾਨਵਰ ਬੰਨੇ ਹੋਏ ਸਾਰੇ ਇੱਥੇ। ਇਹਨਾਂ ਜਾਨਵਰਾਂ ਦੀ ਇਹਨਾਂ ਨੇ ਰਾਖੀ ਕਰਨੀ ਹੈ ਤੇ ਇਹਨਾਂ ਦੇ ਘਰਾਂ ਦੀ ਰਾਖੀ ਕਰਨੀ ਹੈ। ਬਸ ਇਹ ਹਾਈਟ ਚੰਗੀ ਹੈ, ਕੁੱਤੀ ਦੀ ਕਲਸ਼ਾ ਚੰਗਾ। ਸ਼ੁਰੂ ਹੋ ਗਈ ਬੋਲਣਾ, ਬੂ ਬੂ। ਆਵਾਜ਼ ਆ ਰਹੀ ਜੀ? ਸ਼ੁਰੂ ਹੋ ਗਿਆ ਜੀ। Ali na, ay shabash. अस्सलाम वालेकुम जी। वालेकुम अस्सलाम जी। अच्छा बुजुर्गो, ਤੁਹਾਡਾ ਨਾਮ ਕੀ ਹੈ? ਮੁਹੰਮਦ ਨਵਾਜ਼ जी। ਤੇ ਨਵਾਜ਼ ਸਾਹਿਬ, ਕਿੰਨੀ ਕੁ ਦੇਰ ਤੋਂ ਆਪਣਾ ਤੁਸੀਂ ਇਹ ਬੱਕਰਵਾਲ ਕੁੱਤੇ ਰੱਖਦੇ ਆ ਰਹੇ ਹੋ? तकरीबन 50 साल से भी ऊपर। 50 ਸਾਲ ਤੋਂ ਵੀ ਜ਼ਿਆਦਾ ਹੋ ਗਏ ਨੇ। ਤੇ ਕੀ ਤੁਸੀਂ ਇਹਨਾਂ ਦੀ ਖਸੂਸੀਆਤ ਵੇਖਦੇ ਹੋ? ਤੁਸੀਂ ਜ਼ਾਹਰੀ ਗੱਲ ਹੈ ਇੱਧਰ ਉੱਪਰ ਪਹਾੜਾਂ ਦੇ ਉੱਤਲੇ ਏਰੀਏ 'ਚ ਬੈਠੇ ਹੋ, ਤੇ ਇਹ ਕੀ ਤੁਸੀਂ ਇਹਨਾਂ ਦੇ ਵਿੱਚ ਖੂਬੀ 'ਚ ਦੇਖਦੇ ਹੋ ਤੇ ਇਹਨਾਂ ਨੂੰ ਇੰਨੀ ਦੇਰ ਦੇ ਰੱਖ ਰਹੇ ਕੁੱਤਿਆਂ ਨੂੰ? ਇਹਨਾਂ ਦੀ ਖੂਬੀ ਹੈ ਵੀ ਰਾਤੀ ਕੋਈ ਬੰਦਾ ਵਿਹੜੇ ਨਹੀਂ ਆਉਣ ਦੇਣਾ, ਜ਼ਮੀਨ ਦੇ ਵਿੱਚ ਨਹੀਂ ਕਿਸੇ ਕੀ ਆਉਣ ਦੇਣਾ, ਆਪਣੀ ਜਗ੍ਹਾ 'ਚ ਕਿਸੇ ਨੂੰ ਨਹੀਂ ਆਉਣ ਦਿੰਦੇ। ਤੇ ਰਾਖੀ ਦੇ ਹੱਥ ਕਿੱਦਾਂ ਦੇ ਨੇ? ਕੋਈ ਬੰਦਾ ਉਹਨਾਂ ਨੂੰ ਮਾਰੇ ਡਰਾਵੇ, ਡਰ ਜਾਂਦੇ ਨੇ? ਕਿੱਦਾਂ ਦੇ ਨੇ? ਨਹੀਂ, ਕੋਈ ਨਹੀਂ ਡਰਦੇ। ਜੇ ਡਰਨਗੇ ਵੀ ਤੇ ਪੁੱਜ ਆਵਣਗੇ, ਮਾਲਕ ਹੀ ਜਗਾਣਗੇ। ਪੁੱਜ ਜਾਵਣਗੇ ਕੀ ਮਤਲਬ? ਮਾਰੇ ਦਰਵਾਜ਼ੇ 'ਚ ਆ ਜਾਣਗੇ, ਦਰਵਾਜ਼ਾ ਖੜਕਾਣਗੇ, ਅੰਦਰ ਅਸੀਂ ਸੁੱਤੇ ਹਨ, ਪੈਰ ਮਾਰਨ। ਹਾਂਜੀ, ਆਵਾਜ਼ਾਂ ਦੇਣਗੇ ਕਿ ਕੋਈ ਮਤਲਬ ਜਦੋਂ ਇਹਨਾਂ ਨੇ ਆਪਣੇ ਤੋਂ ਬਸ ਕੋਈ ਚੀਜ਼ ਬਾਹਰ ਹੋ ਜਾਵੇ। ਬਾਹਰ ਹੋ ਜਾਏ ਉਸ ਠੀਕ ਹੈ। ਤੇ ਜਿਸ ਤਰ੍ਹਾਂ ਤੁਹਾਡੇ ਇੱਧਰ ਮੈਨੂੰ ਪਤਾ ਨਦੀਮ ਭਾਈ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਬਾਹਰਲੇ ਸ਼ਾਰਲੇ ਜਾਨਵਰ ਇਹਨਾਂ ਦੇ ਬਹੁਤ ਨੇ। ਜਿਸਲੇ ਉਹ ਆਉਂਦੇ ਨੇ ਹਾਂਜੀ, ਤੇ ਫਿਰ ਇਹ ਇੱਕ ਵਾਰੀ ਮਗਰ ਉਹਨਾਂ ਦੇ ਜਾਂਦੇ ਨੇ, ਜੋ ਨੱਸ ਜਾਣ, ਨਾ ਕਾਬੂ ਆਵਣ ਤੇ ਫਿਰ ਵਾਪਸ ਇਹਨਾਂ ਨੇ ਦੌੜਨਾ, ਫਿਰ ਦਰਵਾਜ਼ੇ ਆ ਗਏ ਖੜਕਾਣਾ ਨੇ ਕਿ ਕੋਈ ਚੀਜ਼। ਫਿਰ ਅਸੀਂ ਉੱਠ ਖਲੋਣਾ। ਸਹੀ। ਹੋਰ ਤੁਸੀਂ ਇਹਨਾਂ ਵਿੱਚ ਕੀ ਖੂਬੀ ਦੇਖਦੇ ਆ? ਜਿਸ ਤਰ੍ਹਾਂ ਕਿ ਸਾਡੇ ਕੋਈ ਦੋਸਤ ਕਹਿੰਦੇ ਨੇ ਕਿ ਇਹ ਭੌਂਕਦੇ ਨੇ, ਸਾਰੀ ਰਾਤ ਵੀ ਬੋਲਦੇ ਰਹਿੰਦੇ ਆ, ਇਹ ਲਦਾਖੀ ਜਿਹੜੇ ਨੇ। ਪੂਰੀ ਰਾਤ ਇਹਨਾਂ ਨੇ ਬੋਲਣਾ ਹੁੰਦਾ ਨਾ। ਤੇ ਦਿਨ ਸ਼ੌਕ ਹੈ ਸਾਨੂੰ, ਦੂਜਿਆਂ ਦਾ ਸ਼ੌਕ ਐਡਾ ਕੋਈ ਨਹੀਂ, ਦੂਸਰਾ ਸ਼ੌਕ ਕੋਈ ਨਹੀਂ ਹੈਗਾ। ਅਸੀਂ ਅਸਲ ਜਦੋਂ ਆਏ ਆ, ਤੁਸੀਂ ਕਹੇ ਨਾ ਕਿ ਸੁੱਤੀ ਪਈ, ਵੇਲੋ ਅਸੀਂ ਤੁਹਾਡੇ ਇੱਥੇ ਵੜੇ ਨਹੀਂ ਅਜੇ, ਪੂਰੇ ਦਿਨ ਬੋਲਣਾ ਸ਼ੁਰੂ ਕਰ ਦਿੱਤਾ। ਹੁਣ ਪਤਾ ਪੂਰੀ ਇਹਨਾਂ ਨੇ ਬੋਲਣਾ, ਰਾਤ ਪੂਰੀ ਬੋਲਣਾ, ਦਿਨ ਸਾਰੀ ਇਹਨਾਂ ਨੇ ਸੌਣਾ ਹੈਗਾ। ਚਲੋ, ਯਾਨੀ ਕਿ ਤੁਹਾਡਾ ਕਹਿਣਾ ਵਾ ਕਿ ਜੇ ਕੋਈ ਦੋਸਤ ਰਾਖੀ ਦੇ ਹੱਕ 'ਚ ਰੱਖਣਾ ਚਾਹਵੇ ਤੇ ਇਹ ਕੈਸੇ ਨੇ? ਚੰਗੇ ਨੇ, ਤਬਾਹੀ ਆ। ਹਾਂਜੀ। ਤੇ ਇਹ ਗਰਮੀ ਸਰਦੀ ਦੇ ਲਿਹਾਜ਼ ਦੇ ਨਾਲ? ਇਹਨਾਂ ਦੀ ਗਰਮੀ ਸਰਦੀ ਦਾ ਕੋਈ ਨਹੀਂ, ਗਰਮੀਆਂ 'ਚ ਇਹਨਾਂ ਦੇ ਵਾਲ ਲਾ ਛੋੜੋ, ਸਰਦੀਆਂ 'ਚ ਅੱਛਾ, ਸਰਦੀਆਂ 'ਚ ਆਪੇ ਹੋ ਜਾਂਦੇ ਨੇ। ਹਾਂਜੀ। ਤੇ ਰੋਟੀ ਪਾਣੀ ਦੇ ਵਿੱਚ? ਰੋਟੀ ਤੇ ਇੰਨੀ ਬਚਾਂਗੀ ਨਹੀਂ ਜਿੰਨੀ ਕੋਈ, ਇੰਨਾ ਹੀ ਪਾਣੀ। ਮਤਲਬ ਕਿ ਆਮ ਘਰ ਦੀ ਸ਼ੈ ਖਾ ਖੋ ਕੇ ਰਾਜੀ ਹੋ ਜਾਂਦੇ ਆ? 3 ਟਾਈਮ ਰੋਟੀ ਪਾਣੀ ਇਹਨੇ। 3 ਟਾਈਮ ਰੋਟੀ ਪਾਣੀ।
ਤੇ ਬਾਕੀ ਜਿਹੜੀ ਮੈਂ ਕਿਹਾ ਜਿਸ ਤਰ੍ਹਾਂ ਕੋਈ ਸਪੈਸ਼ਲ ਚੀਜ਼ ਦਿੰਨੇ ਇਹਨਾਂ ਨੂੰ, ਜਿੱਦਾਂ ਸ਼ਹਿਰਾਂ 'ਚ ਲੋਕੀ ਕੁੱਤਿਆਂ ਨੂੰ ਖੁਰਾਕ, ਡੌਗ ਫੂਡ ਤੇ ਜੇ ਉਹ। ਸਾਡੇ ਕੋਲ ਸਿਰਫ ਇਹ ਹੀ ਹੈ ਵੀ ਬੜਾ ਕਰਾਂਗੇ ਜਾ ਕੇ, ਕੋਈ ਉਜਰੀ ਲਿਆਵਾਂਗੇ, ਕੋਈ ਦੂਧਾ ਲਿਆਵਾਂਗੇ, ਹਾਂਜੀ ਉਹ ਵੀ ਕਿਤੇ 6 ਮਹੀਨਿਆਂ ਬਾਅਦ ਨੇ ਇੱਕ ਵਾਰੀ, ਹਾਂ ਨਹੀਂ ਤਾਂ ਘਰ ਪਕਾਇਆ ਉਹਦੇ ਚ ਰਵਾਲ ਕੇ ਸਾਲੇ ਇਹ ਹੁਣ ਤੇ ਜਾਨ ਆਪਣਾ ਦਲੇਰ ਨੇ। ਹਾਂ ਨਹੀਂ ਤਾਂ ਇੰਜ ਹੀ ਦਲੇਰ। ਸਹੀ ਸਹੀ, ਯਾਨੀ ਨਸਲ ਹੀ ਉਹਦੀ ਇਦਾਂ ਦੀ ਹੈ ਕਿ ਜੋ ਮਰਜ਼ੀ ਤੁਸੀਂ ਇਹਨੂੰ ਪਾਓ ਖਾਓ, ਆਪਣੀ ਨਸਲ ਦੇ ਸਿਰ ਤੇ ਦਲੇਰੀ ਇਹਨਾਂ ਦੇ ਵਿੱਚ ਕਾਇਮ ਆ, ਜ਼ਬਰਦਸਤ। ਤੇ ਨਵਾਜ਼ ਸਾਹਿਬ ਬੜਾ ਅੱਛਾ ਲੱਗਾ ਤੁਹਾਡੇ ਨਾਲ ਮਿਲ ਕੇ ਜਨਾਬ। ਠੀਕ ਹੈ, ਆ ਤੁਹਾਡਾ ਏਰੀਆ ਦੇਖ ਸਕਦੇ ਆ, ਇਹ ਵੇਖੋ ਅਲੱਗ ਨੀਚੇ ਤੁਸੀਂ ਪਹਾੜਾਂ ਦੇ ਇੱਥੇ ਕਹ ਲਓ ਕਿ ਉਤਲੀ ਸਾਈਡ ਤੇ ਬੈਠੇ ਚੜ੍ਹ ਕੇ ਆਏ ਆ। ਅਸੀਂ ਹੁਣ ਮਜ਼ੀਦ ਅੱਗੇ ਵੀ ਜਾਣਾ ਜਨਾਬ, ਦੋਸਤਾਂ ਨੂੰ ਅੱਗੇ ਨਾਲ ਲੈ ਕੇ ਚੱਲਣਾ। ਹਾਂਜੀ ਅੱਗੇ ਵੀ ਜਾਣਾ, ਅੱਗੇ ਵੀ ਜਾ ਕੇ ਬੱਕਰਵਾਲ ਵੇਖਣੇ ਨੇ। ਚਲੀਏ ਫਿਰ ਜੀ। ਚਲੋ ਇਹ ਜੀ ਹੁਣ ਰਸਤਾ ਵੇਖੋ, ਪਿੱਛੋਂ ਤੇ ਆਏ ਆ ਤਕਰੀਬਨ ਹੀ, ਕਹ ਲਓ ਕਿ ਠੀਕ ਸੀ, ਪਰ ਅੱਗੋਂ ਰਸਤਾ ਖਰਾਬ ਹੋ ਰਿਹਾ। ਮੈਂ ਕਿਹਾ ਤੁਹਾਨੂੰ ਚੈੱਕ ਕਰਾਵਾਂ, ਇਹ ਲੱਭ ਰਹੇ ਜੀ ਬੱਕਰਵਾਲਾਂ ਨੂੰ, ਕਿੱਥੇ ਕਿੱਥੇ ਲੋਕ ਬੈਠੇ ਆ। ਚੈੱਕ ਕਰੋ ਜੀ, ਪਾਕਿਸਤਾਨ 'ਚ ਪਹਿਲੀ ਵਾਰੀ ਕਿਸੇ ਨੇ ਬੱਕਰਵਾਲ ਨਸਲ ਤੇ ਇੰਨੀ ਮਿਹਨਤ, ਇੰਨੀ ਕੋਸ਼ਿਸ਼ ਕੀਤੀ ਹੈ, ਉਹ ਤੁਹਾਡੇ ਵੀਰ ਅਰਸਲਾਨ ਨੇ ਤੁਹਾਡੇ ਆਪਣੇ ਚੈਨਲ ਪੰਜਾਬੀ ਸ਼ੌਕ ਤੇ ਕੀਤੀ ਹੈ। ਇਹ ਵੇਖ ਲਓ, ਤੁਹਾਨੂੰ ਸਟਰਗਲ ਦਿਖਾ ਰਿਹਾ ਜੀ ਕਿ ਚੈੱਕ ਕਰੋ ਜਿੱਦਣ ਅਸੀਂ ਜਾ ਰਹੇ ਹਾਂ। अस्सलाम वालेकुम जी, क्या हाल ने बाबा जी? ठीक ठाक हो? ਤੇ ਰਸਤੇ ਸਾਨੂੰ ਬਾਬਾ ਜੀ ਮਿਲੇ ਸੀ, ਉਹ ਜਾ ਰਹੇ ਨੇ, ਤੇ ਮੇਰਾ ਕੈਮਰਾ ਨੀਚੇ ਸੀਗਾ, ਤੇ ਮੈਂ ਕਿਹਾ ਨਾਲੇ ਕੁਛ ਲੋਕ ਮੁਨਾਸਬ ਹੀ ਨਹੀਂ ਸਮਝਦੇ ਕਿਤੇ ਸਾਡੀ ਵੀਡੀਓ ਆ ਜਾਵੇ। ਤੇ ਇਹ ਹੁਣ ਚੈੱਕ ਕਰੋ ਤੁਸੀਂ, ਜਿੱਦਣ ਅਸੀਂ ਜਾ ਰਹੇ ਹਾਂ, ਯਾਰ ਅਮੇਜ਼ਿੰਗ, ਇੰਜੋਏ ਕਰਨੇ ਵਾਲਾ ਸਫ਼ਰ ਆ ਵਾਕਈ। ਤੇ ਮੁਸ਼ਕਿਲ ਵੀ ਬਹੁਤ ਆ, ਅਜੇ ਤਾਂ ਅਸੀਂ ਲੱਥ ਰਹੇ ਹਾਂ, ਜਦੋਂ ਚੜਾਂਗੇ ਨਾ ਵਾਪਸ ਲੱਤਾਂ ਨੂੰ ਪਤਾ ਤੇ ਉਦੋਂ ਲੱਗਣਾ ਜੇ। ਇੱਧਰ ਚੈੱਕ ਕਰੋ, ਇਹ ਵੀ ਝਾੜੀਆਂ ਵੱਢ ਵੱਢ ਕੇ ਲੱਗਦਾ ਰਸਤਾ ਬਣਾਇਆ ਹੋਇਆ, ਰਸਤਾ ਲੱਗ ਨਹੀਂ ਰਿਹਾ ਸਹੀ। ਦੇਖੋ ਪੈਦਲ ਹੀ ਰਸਤਾ ਸਾਰਾ ਚੱਲ ਰਿਹਾ ਜੇ। ਮੇਰੀ ਟੀਮ ਸਾਰੀ ਅੱਗੇ ਆ, ਅੱਜ ਬੰਦੇ ਘੱਟ ਆ, ਸਾਡੇ ਕੁਛ ਬੰਦੇ ਪਿੱਛੇ ਆ ਰਹੇ ਆ। ਮੈਂ ਕਿਹਾ ਯਾਰ ਲੇਟ ਹੋ ਜਾਈਏ, ਕੱਲ੍ਹ ਵਾਲਾ ਹਿਸਾਬ ਨਾ ਹੋਵੇ ਜਿੱਦਾਂ ਪਿਛਲੀ ਵੀਡੀਓ ਤੁਸੀਂ ਵੇਖਿਆ ਹੋਣਾ ਕਿ ਬੱਕਰਵਾਲ ਨਿਕਲ ਗਏ ਸੀਗੇ, ਸਾਨੂੰ ਕੁੱਤੇ ਨਜ਼ਰ ਨਹੀਂ ਆਏ ਉਹਨਾਂ ਦੇ, ਬੜਾ ਲੈ ਕੇ ਉਹਨਾਂ ਦੀ ਡਾਕੂਮੈਂਟਰੀ ਤੇ ਬਣ ਗਈ ਸੀ। ਜਾ ਰਹੇ ਹਾਂ ਜੀ ਅਸੀਂ ਹੁਣ ਨੀਚੇ ਪਹਾੜਾਂ ਤੋਂ, ਬਹੁਤ ਹੀ ਮੁਸ਼ਕਿਲ ਕੰਮ ਆ। ਤੁਹਾਨੂੰ ਮੇਰੀ ਆਵਾਜ਼ ਤੋਂ ਵੀ ਪਤਾ ਚੱਲ ਰਿਹਾ ਹੋਣਾ ਜੀ ਕਿ ਕਿਸ ਤਰ੍ਹਾਂ ਤੁਹਾਡਾ ਵੀਰ ਇਹਨਾਂ ਪੱਥਰਾਂ ਤੇ ਚੱਲ ਕੇ ਜਾ ਰਿਹਾ ਤੇ ਸਾਹ ਚੜਿਆ ਹੋਇਆ। ਮੈਂ ਤੇ ਸੋਚ ਰਿਹਾ ਵਾਪਸ ਆਉਣਾ ਵਾ, ਹਜੇ ਸਿਰਫ ਜਾ ਹੀ ਰਹੇ ਆ। ਉਹ ਵਿਕਾਸ ਦੇ ਕੋਲ ਪਾਣੀ ਵਾਲੀ ਬੋਤਲ ਵੀ ਆ, ਕਾਕੇ ਮੈਨੂੰ ਤਬੀਅਤ ਨਹੀਂ ਸੀ ਠੀਕ ਨਾ, ਬੁਖਾਰ ਹੋਇਆ ਸੀ, ਸ਼ੁਕਰ ਅੱਲਾ ਦਾ ਕਿ ਬੁਖਾਰ ਤੇ ਉਤਰ ਗਿਆ, ਬਾਰਾ ਲੈ ਕੇ ਗਲਾ ਖੁਸ਼ਕ ਹੋ ਜਾਂਦਾ। ਇੱਕ ਵੈਸੇ ਆਬੋ ਹਵਾ ਬਦਲੇ ਨਾ, ਇਹਨਾਂ ਬੜਾ ਫਰਕ ਪੈਂਦਾ। ਪਹਾੜੀ ਏਰੀਆ ਆ, ਪਾਣੀ ਦੀ ਬੋਤਲ ਮੈਂ ਕੱਲ੍ਹ ਦੀ ਆਪਣੇ ਨਾਲ ਰੱਖੀ ਹੈ ਤਾਂ ਕਿ ਬਾਰ-ਬਾਰ ਗਲਾ ਜਿਹੜਾ ਆ ਨਾ ਉਹ ਖੁਸ਼ਕ ਨਾ ਹੋਣ ਦਈਏ ਤੇ ਬਿਹਤਰ ਆ। ਅੱਗੋਂ ਰਸਤੇ ਬੜੇ ਕਠਨ ਆ ਗਏ ਆ, ਤੇ ਜ਼ਰਾ ਵੀਡੀਓ ਨੂੰ ਕਰੀਏ ਰੋਕੀਏ। ਓਏ ਹੋਏ ਵੇਖੋ ਮੋੜ, ਇੱਧਰ ਰਸਤੇ ਚੈੱਕ ਕਰੋ ਤੁਸੀਂ, ਇੱਧਰੋਂ ਆਏ ਅਸੀਂ, ਦੇਖੋ ਬੰਦੇ ਨਾ ਗਵਾਚ ਜਾਣ, ਹੋਰ ਹੀ ਕੁਛ ਆਏ ਨਾ ਘੇਰ ਲਏ, ਤੇ ਬਾਹਰਲੇ ਬੜੇ ਆ ਜੀ। ਦੋਸਤੋ ਵੀਰੋ, ਤੇ ਤੁਸੀਂ ਵੇਖ ਰਹੇ ਹੋ ਕਿ ਰਸਤੇ ਕਿੰਨੇ ਮੁਸ਼ਕਿਲ ਨੇ। ਅੱਜ 20 ਦਸੰਬਰ ਦੀ ਸੁਬਾਹ ਤੇ ਇਹਨਾਂ ਪਹਾੜਾਂ ਦੇ ਵਿੱਚੋਂ ਜਾ ਰਹੇ ਆ। ਆਏ ਹਾਏ ਹਾਏ ਹਾਏ, ਪਿੱਛੇ ਤੁਸੀਂ ਮੇਰੇ ਵੇਖ ਸਕਦੇ ਹੋ, ਮੈਨੂੰ ਅਗਲੇ ਬੰਦਿਆਂ ਦੀ ਵੀ ਫਿਕਰ ਆ ਕਿ ਮੈਂ ਇਕੱਲਾ ਹੀ ਆ ਪਿੱਛੇ, ਉਹ ਸਾਰੇ ਅੱਗੇ ਅੱਗੇ ਨੇ ਮੇਰੇ। ਤੇ ਤਕਰੀਬਨ ਹੁਣ ਕੋਈ ਸਾਨੂੰ ਸੂਰਜ ਨਜ਼ਰ ਆਉਣਾ ਸ਼ੁਰੂ ਹੋ ਗਿਆ, ਯਾਨੀ ਅਸੀਂ ਖੁੱਲੀ ਜਗ੍ਹਾ ਤੇ ਕਿਤੇ ਆ ਗਏ। ਸ਼ੁਕਰ ਆ ਯਾ ਅੱਲਾ ਤੇਰਾ, ਤੁਹਾਡੀ ਖਾਤਰ ਵੇਖ ਲਓ ਕਿੰਨੀ ਮਿਹਨਤ ਕਰ ਰਹੇ ਆ ਜੀ। ਇਹ ਕਿੱਥੇ ਪਹੁੰਚ ਗਏ ਜੀ, ਸ਼ੁਕਰ ਅੱਲਾ ਤੇਰਾ। ਆਏ ਆ ਕਿਤੇ ਖੁੱਲੀ ਜਗ੍ਹਾ ਤੇ, ਜ਼ਮੀਨ ਤੇ, ਜ਼ਮੀਨ ਤਾਂ ਖੈਰ ਨਹੀਂ ਕਹਿ ਸਕਦੇ ਹੁਣ ਅਸੀਂ ਇਹਨੂੰ, ਬਰਲ ਕਿਤੇ ਪੱਧਰੀ ਜਗ੍ਹਾ ਤੇ ਆ ਗਏ। ਇਹ ਚੈੱਕ ਕਰੋ ਪਿੱਛੇ, ਓਏ ਹੋਏ ਬੜਾ ਖਪਦੇ ਖਪਾਉਂਦੇ ਤੁਹਾਡੇ ਸ਼ੌਕ ਦੀ ਖਾਤਰ ਪਹੁੰਚੇ ਆ। ਤੇ ਵਿਕਾਸ ਸਾਹਿਬ ਢੱਕਣ ਖੋਲੋ ਬੋਤਲ ਦਾ, ਪਿਆਸ ਲੱਗ ਗਈ ਹੈ, ਪਿਆਸ ਲੱਗ ਗਈ ਹੈ। ਤੁਹਾਨੂੰ ਦੱਸਿਆ ਵੀਡੀਓ, ਮੈਂ ਕਿਹਾ ਗਲਾ ਥੋੜਾ ਜਿਹਾ ਗਿੱਲਾ ਕਰਨਾ ਚਾਹੀਦਾ। ਬਿਸਮਿਲ੍ਲਾ, ਇਹਦੇ ਫੜਾ ਦੇ ਮੈਨੂੰ ਬਸ, ਕਿਉਂਕਿ ਉਹ ਮੈਂ ਦੱਸਿਆ ਕਿ ਬੁਖਾਰ ਦੀ ਵਜ੍ਹਾ ਨਾਲ ਨਾ ਬੜਾ ਮੁਸ਼ਕਲ ਰਸਤਾ ਸੀ ਵੈਸੇ। ਬੱਚਿਆਂ ਨੇ ਮੇਰਾ ਵੀਡੀਓ ਬੱਕਰੀਆਂ ਚਗਾ ਰਹੇ ਨੇ, ਹਾਂਜੀ ਕਿੱਧਰ ਜਾ ਰਹੇ ਬੇਟਾ?
ਤੇ ਉਹ ਬੱਚੇ ਇੱਥੇ ਬੱਕਰੀਆਂ ਲੈ ਕੇ ਫਿਰ ਰਹੇ ਇਹ ਉਹਨਾਂ ਦੇ ਇੱਕ ਵੈਸੇ ਰਿਹਾਇਸ਼ੀਆਂ ਨੇ ਹੋਣੇ ਇੱਧਰ ਵੇਖੋ ਖੁੱਲੇ ਮੈਦਾਨ 'ਚ ਅਸੀਂ ਆਏ ਆ ਆਹ ਜਿਹੜੀ ਪਿੱਛੇ ਪਹਾੜੀ ਨਜ਼ਰ ਆ ਰਹੀ ਹੋਣੀ ਤੁਹਾਨੂੰ ਇਸ ਪਹਾੜੀ ਤੋਂ ਆਏ ਅਸੀਂ ਥੱਲੇ ਬੜਾ ਮੁਸ਼ਕਲ ਰਸਤਾ ਦੀ ਵਿਕਾਸ ਹੈ ਨਾ ਇਹ ਬਹੁਤ ਮੁਸ਼ਕਲ ਹੈ ਸਾਹਮਣੇ ਜਿਹੜੀ ਪਹਾੜੀ ਹੈ ਕਿਹੜੀ ਕਿਹੜੀ ਬੜੀ ਮੁਸ਼ਕਲ ਆ ਉਹ ਜਿਹੜੀ ਵੱਡੀ ਹੈ ਮੋਰ ਇੱਥੇ ਬੜੇ ਬੜੇ ਪਰਿੰਦੇ ਮੋਰ ਨੇ ਇੱਥੇ ਹਾਂ ਤਿੱਤਰ ਮੋਰ ਹੈ ਹਾਂ ਉੱਚੀ ਬੋਲ ਫਿਰ ਕਿਹੜੀ ਚੀਜ਼ ਆ ਇੱਥੇ ਮੋਰ ਤਿੱਤਰ ਅੱਛਾ ਬਟੇਰੇ ਅੱਛਾ ਤਿੱਤਰ ਬਟੇਰਾਂ ਦਾ ਵਿਸ਼ਕਾਰ ਹੈਗਾ ਨਹੀਂ ਸ਼ਿਕਾਰ ਨਹੀਂ ਖੇਡਣ ਦਿੰਦੇ ਹੈ ਸ਼ਿਕਾਰ ਸਕੂਰ ਨਹੀਂ ਖੇਡਣ ਦਿੰਦੇ ਹਾਂਜੀ ਮਤਲਬ ਹੈ ਨੇ ਵੈਸੇ ਸਹੀ 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 ਪਰਿੰਦੇ ਯਾਰ ਇਹ ਪਹਾੜੀ ਇਲਾਕਾ ਇੱਥੇ ਕਈ ਤਰ੍ਹਾਂ ਦੇ ਪਰਿੰਦੇ ਹੋਣੇ ਆ ਹਾਂ ਇਹ ਪਤਾ ਕਿਹਦੀ ਆ ਹਾਂਜੀ ਇਹ ਕੱਲ ਇੱਕ ਮੁੰਡਾ ਨਹੀਂ ਸੀ ਸਾਡੇ ਨਾਲ ਆਇਆ ਸਿੱਧੂ ਹਾਂ 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 ਜਿਹੜਾ ਉੱਥੇ ਜਨਾਬ ਆਇਆ ਸੀ ਆਇਆ ਬਿਲਕੁਲ ਬਿਲਕੁਲ ਹਾਂ ਉਹਨਾਂ ਦੀ ਕੱਬੀ ਅੱਛਾ ਉਹਨਾਂ ਦੀ ਜਗ੍ਹਾ ਆ ਇਹ ਮਲਕੀਅਤ ਹੁੰਦੀ ਹੈ ਵੀ ਯਾਨੀ ਹਾਂ ਮਲਕੀਅਤ ਸਾਰੀ ਹੈ ਹਾਂ ਇਹ ਸਾਰੀ ਮਲਕੀਅਤ ਅਜੇ ਜਗ੍ਹਾ ਤੇ ਆਪਾਂ ਫਿਰ ਰਹੇ ਇਹ ਹਾਂਜੀ ਇਹ ਵੀ ਉਹਨਾਂ ਦੀ ਹੈ ਇਹ ਪਹੁੰਚ ਗਏ ਅੱਛਾ ਮੈਂ ਕਿਹਾ ਸਾਨੂੰ ਕਹਿ ਰਹੇ ਪਿਛਲੀ ਟੀਮ ਮੈਂਬਰ ਸਾਡੇ ਆ ਰਹੇ ਨੇ ਨਾ ਇਹ ਉਹਨਾਂ ਨਾਲ ਭਾਈ ਹੁਣੀ ਰਾਬਤਾ ਕਰ ਰਹੇ ਆ ਇੱਕ ਪਿੱਛੇ ਦਾਊਦ ਸਾਹਿਬ ਆ ਰਹੇ ਨੇ ਆਪਣੇ ਕਿੱਥੇ ਆ ਦਾਊਦ ਉਹ ਪਿੱਛੇ ਆ ਰਿਹਾ ਹਾਈ ਆਵਾਜ਼ ਆ ਜਾਓ ਹਾਈ ਆਵਾਜ਼ ਉਹ ਪਹੁੰਚ ਗਈ ਸਾਡਾ ਇੱਕ ਹੋਰ ਮੈਂਬਰ ਤੁਹਾਨੂੰ ਚੈੱਕ ਕਰਾਉਣਾ ਜੀ ਦਾਊਦ ਸਾਹਿਬ ਦਾਊਦ ਆ ਗਿਆ ਕੱਲ ਵਾਲਾ ਤੈਨੂੰ ਪਿਛਲੀ ਵੀਡੀਓ ਨਜ਼ਰ ਆਇਆ ਹੋਣਾ ਭਾਈ ਉਹਨੂੰ ਪਤਾ ਚੱਲਿਆ ਮੈਂ ਕਿਹਾ ਆ ਜਾ ਯਾਰ ਆ ਜਾ ਭੱਜ ਕੇ ਤੁਹਾਨੂੰ ਚੈੱਕ ਕਰਾਉਣਾ ਉਹ ਆ ਰਿਹਾ ਜੀ ਉਹ ਬੜੀ ਮੁਸ਼ਕਲ ਸਾਡੇ ਮਗਰ ਮਗਾ ਲਾ ਕੇ ਜਿਹੜੀ ਪਹਾੜੀ ਦਾ ਸਫ਼ਰ ਹੈ ਨਾ ਅਸੀਂ ਤਾਂ ਫਿਰ ਇਕੱਠੇ ਸੀਗੇ ਤੇ ਸਫ਼ਰ ਕਰ ਲਿਆ ਬਹਰਾਲ ਇੱਥੇ ਤਾਂ ਬੜੀ ਮੁਸ਼ਕਲ ਹੋਈ ਹੋਣੀ ਆ ਉਹ ਨਾਲ ਵੀ ਇਹਦੇ ਕੋਲ ਹੋਰ ਵੀ ਹੈਗਾ ਜੀ ਬੱਚਾ ਛੋਟਾ ਅੱਛਾ ਉਹਨਾਂ ਦਾ ਬੱਚਾ ਉਹਨਾਂ ਨੂੰ ਪੁੱਛਿਆ ਹੋਣਾ ਨਾ ਤੇ ਉਹ ਲੈ ਕੇ ਆਣਾ ਤੁਹਾਨੂੰ ਚੈੱਕ ਕਰਾਉਣਾ ਉਹ ਆ ਰਿਹਾ ਜੀ ਉਹ ਆ ਰਹੇ ਨੇ ਭੱਜੇ ਆ ਜਾ ਉਹ ਵੇਖੋ ਲੱਕੜੀਆਂ ਜਾ ਰਹੇ ਨੇ ਬੀਬੀਆਂ ਕਿੱਥੇ ਇਹ ਬੀਬੀਆਂ ਇਹ ਔਰਤਾਂ ਲੱਕੜੀਆਂ ਇਕੱਠੀਆਂ ਕਰਨ ਜਾ ਰਹੀਆਂ ਨੇ ਅੱਜ ਤਾਂ ਸੁੱਕੀਆਂ ਲੱਕੜੀਆਂ ਪਈਆਂ ਹਨਾ ਹਾਂ ਇਹਨੇ ਇਕੱਠੀਆਂ ਕਰਕੇ ਲਿਆਂਦੇ ਨੇ ਘਰ ਬਾਲਣ ਵਾਸਤੇ ਨਾਲ ਬੱਕਰੀਆਂ ਚੁਗੰਦੇ ਉਹ ਨਾਲ ਬੱਕਰੀਆਂ ਚੁਗ ਲੈਂਦੀਆਂ ਹੋਣੀਆਂ ਲੱਕੜੀਆਂ ਇਕੱਠੀਆਂ ਚੱਲ ਲੈਂਦੇ ਨੇ ਲਓ ਜੀ ਦਾਊਦ ਸਾਹਿਬ ਸਾਡੇ ਕੋਲ ਪਹੁੰਚ ਗਏ ਨੇ ਦਾਊਦ ਸਾਹਿਬ ਦੱਸੋ ਰਸਤੇ 'ਚ ਮਜ਼ਾ ਆਇਆ ਤੁਹਾਨੂੰ ਕੈਸਾ ਰਸਤਾ ਸੀ ਵੈਸੇ ਯਾਰ अस्सलाम वालेकुम वालेकुम सलाम हाँ जी सुनाओ मज़ा आया जी कि नहीं ਦੱਸੋ ਬਹੁਤ ਮਜ਼ਾ ਆਇਆ ਹੈ ਅਸੀਂ ਤਾਂ ਆਦੀ ਹੋ ਗਏ ਆ ਭਾਈ ਇਹਨਾਂ ਰਸਤੇ ਤੇ ਫਿਰਨ ਦੇ ਮੈਂ ਕਿਹਾ ਭਾਈ ਮੈਂ ਦੱਸਿਆ ਮੈਂ ਪਾਣੀ ਵਾਲੀ ਬੋਤਲ ਭਾਈ ਸਾਡੇ ਕੋਲ ਆ ਤਾਂ ਕਿ ਰਾਸਤੇ ਵਿੱਚ ਜਦੋਂ ਗਲਾ ਗੁਲਾ ਖੁਸ਼ਕ ਹੋਵੇ ਨਾ ਚਲੀਏ ਫਿਰ ਚਲੋ ਆਓ ਨਿਕਲੀਏ ਫੌਜੀ ਸਾਡੇ ਬਾਕੀ ਅੱਗੇ ਚਲੇ ਗਏ ਆ ਕੁਝ ਫੌਜੀ ਸਾਡੇ ਪਿੱਛੇ ਰਹਿ ਗਏ ਸੀਗੇ ਤੇ ਰਸਤਾ ਵੀ ਚੈੱਕ ਕਰਾਇਆ ਹੁਣ ਅੱਲਾ ਖੈਰ ਕਰੇ ਤੁਸੀਂ ਤਾਂ ਪਹਿਲੇ ਆਉਂਦੇ ਜਾਂਦੇ ਰਹਿੰਦੇ ਹੋਣੇ ਨਾ ਇੱਧਰ ਹਾਂਜੀ ਅਸੀਂ ਆਉਂਦੇ ਜਾਂਦੇ ਰਹਿੰਦੇ ਭਾਈ ਸ਼ਿਕਾਰ ਇੱਥੇ ਖੇਲੀ ਦੇ ਰਾਤ ਨੂੰ ਵੀ ਦਿਨ ਨੂੰ ਵੀ ਅੱਛਾ ਉਹ ਮੈਂ ਉਹੀ ਵੀਡੀਓ ਦੱਸਿਆ ਅੱਗੇ ਮੈਂ ਕਿਹਾ ਭਾਈ ਮੈਂ ਬੰਦਿਆਂ ਨਾਲ ਰਲਾ ਇਹਨਾਂ ਇੱਥੇ ਛਾਵਾਂ ਵੀ ਬਥੇਰੀਆਂ ਨੇ ਇਹਨਾਂ ਨੇ ਨਵਾਂ ਬੰਦਾ ਵੇਖ ਕੇ ਕਹਿਣ ਇੱਥੇ ਖੇਲ ਲਈ ਸ਼ੇਰ ਹੀ ਨਾ ਨਿਕਲ ਆਵਾ ਹੈ ਨਹੀਂ ਸ਼ੇਰ ਸ਼ੂਰ ਤਾਂ ਮੁਸ਼ਕਲ ਗੱਲ ਉਹ ਤਾਂ ਨਹੀਂ ਇੱਧਰ ਹੋਣੇ ਚੀਤਾ ਹੋ ਸਕਦਾ ਇਹਨਾਂ ਏਰੀਆ 'ਚ ਨਾ ਪਹਾੜਾਂ ਚੀਤੇ ਹੁੰਦੇ ਨੇ ਵੈਸੇ ਚੀਤੇ ਮਾਰੇ ਨੇ ਦੋ ਇਹ ਹੁਣ ਜੀ ਖੁੱਲਾ ਏਰੀਆ ਜੇ ਬਾਕੀ ਬੰਦੇ ਉਹ ਭਾਈ ਹੁਣੀ ਅੱਗੇ ਪਹੁੰਚ ਗਏ ਆ ਅਸੀਂ ਇੱਥੇ ਪਿੱਛੇ ਤੁਰੇ ਜਾ ਰਹੇ ਹਾਂ ਹੋਏ ਹੋਏ ਅੱਛਾ ਇਹ ਜਿਹੜਾ ਜਿੱਦਾਂ ਇਹਦੇ ਵਿੱਚ ਆਪਣਾ ਆ ਬੀਟੇ ਸ਼ੀਟੇ ਪੈਣ ਰੇਤ ਇਹ ਪਾਣੀ ਦਾ ਪਾਣੀ ਨਾਲ ਰੋੜ ਕੇ ਆਂਦੀ ਹੈ ਪਾਣੀ ਆਂਦਾ ਇਹਦੇ ਪਹਾੜਾਂ ਤੋਂ ਪਾਣੀ ਆਉਂਦਾ ਬਾਰਿਸ਼ ਹੁੰਦੀ ਬੜਾ ਪਾਣੀ ਆਂਦਾ ਇਹਨਾਂ ਤੋਂ ਇਹ ਮੇਰੇ ਜਿੰਨਾ ਹੁੰਦਾ ਹੈ ਅੱਗੇ ਸਾਹਮਣੇ ਆ ਕੀ ਹੁੰਦਾ ਆ ਮੇਰੇ ਜਿੰਨਾ ਤੇਰਾ ਕਿੰਨਾ ਕੱਦ ਹੋਊਗਾ ਪਾਣੀ ਨਾ ਹੁੰਦਾ ਇੱਥੇ ਹਾਂ ਤੁਹਾਨੂੰ ਡਰ ਨਹੀਂ ਲੱਗਦਾ ਫਿਰ ਹੈ ਤੁਹਾਨੂੰ ਡਰ ਨਹੀਂ ਲੱਗਦਾ ਨਾ ਨਾ ਅਜੀ ਆ ਭਲਵਾਨਾ ਤੈਨੂੰ ਵੀ ਸ਼ੌਕ ਹੈ ਕੁੱਤਿਆਂ ਦਾ ਕਿ ਨਹੀਂ ਹੈ ਹੋ ਗਿਆ ਸ਼ੌਕ ਹੈ ਹਾਂ ਕਿਹੜੇ ਕੁੱਤੇ ਨਾਲ ਸ਼ੌਕ ਹੈ ਭਲਵਾਨੇ ਦੀ ਸ਼ਿਕਾਰੀ ਸ਼ਿਕਾਰੀ ਕੁੱਤੇ ਨਾਲ ਉਹ ਦਿਓ ਯਾਰ ਭਲਵਾਨ ਨੂੰ ਇੱਕ ਬੱਚਾ ਯਾਰ ਕਾਠਿਆਂ ਦਾ ਦਾਊਦ ਯਾਰ ਦਿਓ ਇਹਨੂੰ ਬੰਦਾ ਇੱਕ ਬੱਚਾ ਠੀਕ ਹੈ ਕੋਈ ਮਸਲਾ ਨਹੀਂ ਭਲਵਾਨ ਅਗਰ ਰੱਖੇ ਤੇ ਭਲਵਾਨ ਨੂੰ ਦੇ ਦੇਾਂਗੇ ਹੈ ਭਲਵਾਨ ਸਾਹਮਣੇਗਾ ਕਿੱਦਾਂ ਦੱਸ ਇਹ ਦੱਸੋ ਜ਼ਰਾ ਆਪਣਾ ਵਜੂਦ ਸਾਹਮਣ ਨੂੰ ਔਖਾ ਹੋਇਆ ਕੁੱਪਾ ਪੂਰੇ ਕੀ ਰਹਿ ਗਿਆ ਫੁੱਫਾ ਕੇ ਮੁੰਡੇ ਕੀ ਲੈ ਕੇ ਦਿੱਤਾ ਸਹੀ ਆ ਉਹ ਸਾਂਭੇਗਾ ਹੁਣ ਫਿਰ ਹਾਂ ਫਿਰ ਸ਼ਿਕਾਰ ਖੇਡੇਗਾ ਹਾਂ ਚਲ ਅੱਲਾ ਖੈਰ ਕੁੱਪਾ ਕਰੇ ਪੂਰਾ ਸ਼ਿਕਾਰ ਖੇਡਣ ਜਾਣਾ ਕੋਜੂਰ ਵਾਲੇ ਕਸੇ ਕਿਹੜੀ ਸਾਈਡ ਤੇ ਜਾਂਦਾ ਪੜਲੇ ਕਸੇ ਹਾਂ ਅੱਛਾ ਉਧਰਲੇ ਇਲਾਕੇ ਸਹੀ ਅੱਛਾ ਤੇ ਇਹ ਜਿਹੜਾ ਇਲਾਕਾ ਸਾਰਾ ਜੀ ਇਹ ਬਾਰਿਸ਼ਾਂ ਦੇ ਇਲਾਕੇ ਨੇ ਯਾਨੀ ਉੱਤੋਂ ਪਹਾੜਾਂ ਦਾ ਪਾਣੀ ਜਿਹੜਾ ਆਉਂਦਾ ਨਾ ਉਹ ਇੱਥੋਂ ਨਹੀਂ ਲੰਘਦਾ ਸਾਰਾ ਫਿਰ
ਹਾਂਜੀ ਪਹੁੰਚ ਗਏ ਬਾਬਾ ਜੀ। ਹਾਂਜੀ ਬਾਬਾ ਜੀ ਪਹੁੰਚ ਗਏ ਹਾਂ। ਆ ਪਿੱਛੇ ਤੁਹਾਨੂੰ ਇਹਨਾਂ ਦਾ ਟੈਂਟ ਨਜ਼ਰ ਆ ਰਿਹਾ। ਇਹਨਾਂ ਨੂੰ ਨਦੀਮ ਭਾਈ ਕੀ ਕਿਹਾ ਤੁਸੀਂ ਪਹਿਲੇ ਪਹੁੰਚੇ ਸੀ? ਹਾਂਜੀ ਕੁੱਤੇ ਦਿਖਾਣਗੇ ਜੀ, ਦੁਕਾਨਗੇ ਇਨਸ਼ਾਅੱਲਾ ਜੀ। ਇਹ ਕੱਲ ਦਾ ਰਾਤ ਹੋ ਗਈ ਸੀ, ਕੁੱਤੇ ਅੱਗੇ ਜੰਗਲ 'ਚ ਹਨ, ਹੁਣ ਤਾਂ ਕਰਕੇ ਸਵੇਰੇ ਸਵੇਰੇ ਆਏ ਹਾਂ ਅਸੀਂ। ਇਨਸ਼ਾਅੱਲਾ ਅੱਲਾ ਖੈਰ ਰੱਖੀ ਤੇ ਜਨਾਬ ਕੁੱਤੇ ਦੇਖਣੇ ਆ। ਪਸੰਦ ਆਇਆ ਲੈ ਕੇ ਵੀ ਜਨਾਬ, ਉਹ ਕੋਈ ਮਸਲਾ ਪਸੰਦ ਆਇਆ ਭਾਈ ਲੈ ਕੇ ਵੀ। ਨਹੀਂ ਲੈ ਲੈ ਉਹ ਲੈ ਲੈ ਹੁਣ ਸਾਨੂੰ ਕੋਈ ਔਖੀ ਗੱਲ ਹੀ ਹੈ ਕੋਈ ਪਸੰਦ ਆਵੇ। ਉਹ ਤੋਂ ਬਾਅਦ ਨਹੀਂ ਹੋ ਸਕਦਾ ਕੋਈ। ਅੱਲਾ ਖੈਰ ਕਰੇ। ਤੇ ਹੁਣ ਜਾ ਰਹੇ ਉੱਪਰ ਪਹਾੜਾਂ ਦੇ ਭਾਈ ਨੂੰ ਕਿਹਾ ਆ ਪਿੱਛੇ ਇਹਨਾਂ ਦੇ ਟੈਂਟ ਟੂੰਟ ਜੀ। ਉਹ ਕਾਲੀ ਖੋਤੀ ਵੀ ਰੱਖੀ ਨੇ। ਖੋਤੀ ਨੂੰ ਕੀ ਕਰਨਾ ਹੈ? ਇਹ ਅਜੇ ਕੁਆਰਾਂ ਨੂੰ ਖੋਤੀਆਂ ਚੱਲੀਏ ਜੀ ਹੁਣ ਪਹਾੜਾਂ ਦੇ ਉੱਪਰ। ਠੀਕ ਹੈ ਤੇ ਅੱਲਾ ਖੈਰ ਕਰੇ। ਹਾਂਜੀ ਚੱਲੀਏ ਤੇ ਜਾ ਕੇ ਹੁਣ ਬੱਕਰਵਾਲ ਵੇਖੀਏ ਇਹਨਾਂ ਦੇ ਕੁੱਤੇ ਕਿਦਾਂ ਦੇ ਨੇ, ਤੇ ਫਿਰ ਤੁਹਾਨੂੰ ਉਹਨਾਂ ਦੇ ਭਾਈ ਨਾਲ ਵੀ ਮੁਲਾਕਾਤ ਕਰਾਉਂਦੇ ਆ। ਹਜੇ ਤੱਕ ਤੇ ਸਫ਼ਰ ਹੀ ਸਫ਼ਰ ਚੱਲ ਰਿਹਾ, ਮੰਜ਼ਿਲ ਤਾਂ ਹੀ ਨਹੀਂ ਪਹੁੰਚੇ ਹਜੇ। ਹੈ ਜੀ ਇਸ ਭਾਈ ਦੇ ਨੇ ਇਹ ਬੱਕਰੀਆਂ ਦੇ ਵਾਲ ਆ ਬੋਲੇ ਨੇ। ਤੇ ਬੰਨਾ ਖੁੱਲਾ ਹੈ। ਹਾਂਜੀ ਉਹ ਬੱਕਰੀ ਇੱਕ ਮਾਰ ਗਈ ਸੀ ਨੇ ਅੱਗੇ ਪਾਈ ਸੀ ਉਹ ਨੇੜੇ ਨਹੀਂ ਜਾਣ ਖੋਲ ਨਹੀਂ ਕਰੋ ਦਾ ਬੰਨੀ ਇਹ ਅੱਛਾ ਜੀ ਇਹ ਨਾਰਾ ਜੀ ਬੱਕਰੀ ਪਾਈ ਹੋਈ ਉਹਨਾਂ ਨੇ ਇਹਨੂੰ। ਠੀਕ ਹੈ ਲਓ ਜੀ ਦਾਊਦ ਸਾਹਿਬ ਮੈਂ ਦੂਸਰੀ ਸਾਈਡ ਤੋਂ ਜਾਣਾ। ਉਹ ਭਵਾਕਲ ਦੀ ਹੱਥ ਮਾਰਨ ਨੂੰ ਕਹੇ ਦਾਊਦ ਸਾਹਿਬ ਮੈਂ ਤੁਹਾਡੇ ਹੱਥ ਮਾਰਦਾ। ਆਹ ਵੇਖੋ ਜੀ ਪਹਾੜ। ਠੀਕ ਹੈ ਉਹ ਬੱਕਰੀਆਂ ਨੇ ਤੇ ਇਹ ਜੀ ਇਹਨਾਂ ਨੇ ਬੱਕਰਵਾਲ ਆ ਵੀ ਪਹਾੜ ਬੰਨੇ। ਖੋਲ ਕੇ ਕੀ ਕਰ ਲੇਗਾ, ਵੱਧ ਤੋਂ ਵੱਧ ਦੰਦੀ ਵੜ ਲੇਗਾ ਨਾ। ਉਹ ਬੱਕਰੀ ਮਰੀ ਸੀ ਉਹਨਾਂ ਨੇ ਪਾਈ ਇਹਨੂੰ, ਪਤਾ ਨਹੀਂ ਇਹਨੇ ਖਾਧੀ ਕਿ ਨਹੀਂ ਖਾਧੀ। ਇਹ ਲਾਲ ਰੰਗ ਦਾ ਨਾਰਾ ਜੀ ਇਹਨਾਂ ਦੇ ਕੋਲ ਜਿਹੜਾ ਇੱਥੇ ਬੰਨਿਆ ਹੋਇਆ। ਠੀਕ ਆ ਉਹ ਭਾਈ ਕਹਿੰਦੇ ਕਿ ਸਾਨੂੰ ਵੀ ਹੁਣ ਇਸ ਟਾਈਮ ਇਹ ਖੋਲਣ ਨਹੀਂ ਦੇ ਰਿਹਾ ਹੈਗਾ, ਨਾ ਪਾਣੀ ਪਾਉਣ ਨੂੰ ਇਹਨੂੰ ਕੋਈ ਚੀਜ਼ ਦਾ ਕਿ ਪਾਣੀ ਹੀ ਪਾ ਦਈਏ। ਪੂਛ ਦੇ ਵਾਲ ਛਾਲ ਉਹਨਾਂ ਨੇ ਕੱਟੇ ਹੋਏ ਆ ਇਹਦੇ ਤੇ ਪਾਗਲ ਹੋ ਗਏ ਨੇ। ਵੈਸੇ ਤੁਹਾਨੂੰ ਇਹਨਾਂ ਕੋਲ ਮਾਦੀ ਵੀ ਹੈ ਕਾਲੇ ਰੰਗ ਦੀ, ਤੁਹਾਨੂੰ ਮਾਦੀ ਵੀ ਦਿਖਾਉਂਦੇ ਆ ਸਾਹਮਣੇ ਇਹ ਜੀ ਨਾ। ਠੀਕ ਹੈ ਤੁਹਾਨੂੰ ਇਹਨਾਂ ਦੇ ਮਾਲਕ ਨਾਲ ਵੀ ਮਿਲਾਉਂਦੇ ਆ। ਬਾਕੀ ਸਾਰੇ ਬੰਦੇ ਉਹ ਵੇਖੋ ਜੀ ਉਹ ਉੱਪਰ ਖੜੇ ਹੋਏ ਪਹਾੜੀ ਦੇ ਉੱਪਰ, ਤੇ ਉੱਤੇ ਚੱਲਦੇ ਨਾਲੇ ਤੁਹਾਨੂੰ ਇਹਨਾਂ ਦੀਆਂ ਬੱਕਰੀਆਂ ਦਿਖਾਉਂਦੇ ਆ। ਤੇ ਇਹ ਜੀ ਇਹਨਾਂ ਦੇ ਬੱਕਰਵਾਲ ਇਹ ਪਹਾੜਾਂ ਦੇ ਵਿੱਚ ਜੀ ਆ ਕੇ ਰਹਿ ਰਹੇ ਨੇ। ਕਿੱਥੋਂ ਆਏ ਆ ਭਾਈ ਉਹਨਾਂ ਕੋਲ ਪੁੱਛਦੇ ਆ ਸਾਰੀ ਗੱਲਬਾਤ। ਅੱਛਾ ਅੱਛਾ ਨਾਲੇ ਇਹਨਾਂ ਦੀ ਉਮਰ ਸ਼ੁਮਰ ਪੁੱਛਦੇ। ਉਹ ਕਹਿੰਦਾ ਜੀ ਖੋਲਣ ਨਹੀਂ ਦੇ ਰਿਹਾ ਹੁਣ। ਇਹ ਕਰ ਹਾਂ ਕੋਈ ਚੀਜ਼ ਦੇਖਦੇ ਆ, ਡਰਦਾ ਕਿ ਨਹੀਂ? ਨਹੀਂ ਡਰਦਾ ਨਹੀਂ ਡਰਦਾ। ਵੇਖੀ ਕਿਤੇ ਗੋਲੀ ਲੈ ਜਾਵੇ ਗਲ 'ਚ ਟਾਕੀ ਪਾਈ ਉਹਨਾਂ ਨੇ। ਬਸ ਕਰ ਜਾ। ਕਿਨਾਂ ਨਹੀਂ ਰਲਦੀ ਨਹੀਂ ਰਲਦੀ। ਇਹ ਕੁੱਤੀ ਹੈ ਜੀ। ਠੀਕ ਹੈ ਇਹਨਾਂ ਦੇ ਕੋਲ। ਠੀਕ ਹੈ ਕੁੱਤੀ ਤਾਂ ਜੱਟ ਸ਼ੈਤਾਨ ਪੂਰੀ ਹੈ। ਕੁੱਤੀ ਲੱਗਦੀ ਵੀ ਲਵੀ ਬਿਲਕੁਲ ਨਾ। ਹਈ 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 ਇਹ ਜੀ ਇਹਨਾਂ ਦੇ ਕੋਲ ਜਿਹੜੀ ਬੱਕਰਵਾਲ ਕੁੱਤੀ ਹੈ। ਛੇੜੋ ਛੇੜੋ ਮੜਾ ਜਾ ਜ਼ਰਾ। ਅੱਛਾ ਜੀ ਹੁਣ ਇੱਥੇ ਰਹਿਣ ਦੇ, ਬਾਹਰ ਜ਼ਰਾ ਬਾਹਰ ਰਹਿਣ ਦੇ ਜ਼ਰਾ। ਹਾਏ ਹਾਏ ਇੱਥੇ ਧੁੱਪ ਨਿਕਲੀ ਇੱਥੇ ਕੁੱਤੀ ਸਹੀ ਨਜ਼ਰ ਆ ਰਹੀ ਤੇ ਧੁੱਪ ਤੇ ਹੈ। ਡਰ ਕੇ ਥੱਲੇ ਨਾ ਆ ਜਾਏ ਕਿਤੇ। ਇਹ ਜੀ ਚੈੱਕ ਕਰੋ ਜੀ ਉਧਰ ਉਹਨਾਂ ਨੇ ਕੁੱਤਾ ਬੰਨਿਆ ਯਾਰ, ਇੱਧਰ ਕੁੱਤੀ ਬੰਨੀ ਹੋਈ ਹੈ। ਕੁੱਤਾ ਵੇਖਿਆ ਬੋਲ ਰਿਹਾ ਇੱਕ ਸਾਜ। ਕੁੱਤਾ ਉਹਦੇ ਨਾਲ ਬੋਲੀ ਯਾਰ ਜਦੋਂ ਅਸੀਂ ਆਏ ਆ। ਇਹ ਜੱਟ ਸ਼ੱਟ ਦੇਖੋ ਇਹਦੇ ਉੱਤੇ। ਤੁਹਾਨੂੰ ਬਾਕੀ ਸਾਰੀ ਗੱਲਬਾਤ ਇਹਨਾਂ ਦੇ ਮਾਲਕ ਨਾਲ ਵੀ ਮਿਲਵਾ ਕੇ ਕਰਾਉਂਦੇ ਆ ਜਨਾਬ ਕਿ ਕਿਸ ਤਰ੍ਹਾਂ ਉਹ ਆਏ ਨੇ, ਕਿੱਥੋਂ ਆਏ ਆ, ਔਰ ਇਹਨਾਂ ਪਹਾੜਾਂ ਦੇ ਵਿੱਚ ਉਹ ਕਿੱਦਾਂ ਜ਼ਿੰਦਗੀ ਆਪਣੀ ਗੁਜ਼ਾਰ ਰਹੇ ਆ। ਸਾਰੀ ਗੱਲਬਾਤ ਤੁਹਾਨੂੰ ਭਾਈ ਨਾਲ ਮਿਲਵਾਉਂਦੇ ਆ। ਤੇ ਇਹ ਤੁਸੀਂ ਚੈੱਕ ਕਰੋ ਫਿਲ ਵਕਤ ਜਨਾਬ ਕਿ ਕਿਸ ਤਰ੍ਹਾਂ ਇਹ ਜਿਹੜਾ ਇੱਥੇ ਗੁਜ਼ਾਰਾ ਕਰ ਰਹੇ ਆ ਭਾਈ। ਬਹੁਤ ਮੁਸ਼ਕਿਲ ਕੰਮ ਆ। ਛੇੜੋ ਜ਼ਰਾ ਮਾੜਾ, ਛੇੜੋ ਛੋਟੀ ਛਾਟੀ ਨਾਲ ਛੇੜੋ। ਇਹ ਜਵਾਨ ਹੀ ਲੱਗਦੀ ਹਲੇ, ਛੋਟੀ ਲੱਗ ਰਹੀ ਕੁੱਤੀ। ਮਾਸ਼ਾਅੱਲਾ ਰਿਚ ਲੱਗਦੇ ਨੇ ਪੂਰੇ ਰਿਚ। ਹਾਏ ਹਲੇ ਰਾਤ ਵੀ ਸਾਰੀ ਭਾਵੇਂ ਇੱਥੇ ਰਹੇ ਹੋਣਗੇ। ਰਾਤ ਖੁੱਲੇ ਛੱਡ ਦਿੰਦੇ ਨੇ, ਦਿਨੇ ਬੰਨ੍ਹ ਦਿੰਦੇ ਹੋਣੇ। ਚਲੋ ਹੁਣ ਚੱਲੀਏ ਉੱਪਰ ਪਹਾੜੀ ਦੇ
ਤੇ ਜਾ ਕੇ ਤੁਹਾਨੂੰ ਹੁਣ ਇਹਨਾਂ ਦੇ ਮਾਲਕਾਂ ਨਾਲ ਮਿਲਵਾਉਂਦੇ ਜਿਹੜੇ ਭਾਈ ਸਾਹਿਬ ਇੱਥੇ ਰਹਿੰਦੇ ਆ। ਠੀਕ ਆ, ਓਏ ਹੋਏ ਉਹਨਾਂ ਨਾਲ ਗੱਪਸ਼ਪ ਤੁਹਾਡੀ ਕਰਵਾਉਂਦੇ ਆ ਫਿਰ। अस्सलाम वालेकुम जी। वालेकुम सलाम। अच्छा, सब तो पहले तो अपना नाम दसो भाई, ਤੁਹਾਡਾ ਨਾਮ ਕੀ ਆ? मेरा नाम है मुजफ्फर इकबाल ਮੁਜ਼ੱਫਰ ਇਕਬਾਲ जी। ਤੇ ਮੁਜ਼ੱਫਰ ਭਾਈ ਕਿਹੜੀ ਏਰੀਆ ਚੋਂ ਤੁਸੀਂ ਆਏ ਆ ਇੱਥੇ ਹੁਣ ਇਸ ਟਾਈਮ ਜਿੱਥੇ ਆਪ असां वादी गिलगित ਵਾਦੀ ਗਿਲਗਤ ਤੋਂ ਆਏ? जी, मुजफ्फराबाद से आगे जाते हैं हम केल वाली साइड में, वादी नीलम से गुजर कर हाँ हाँ। फिर अगर टाप से आगे जाते हैं, शोठर टाप, अच्छा शीशन टाप, अगर गिलगित वाली साइड में जाते हैं उधर 2-2.5 महीने बैठते हैं, उधर से फिर वापस इधर आते हैं। बस यही बकरी और रेवड़ को बस इधर से उधर ले जाते हैं, उधर से इधर आते हैं। ਤੇ ਅੰਦਾਜ਼ਨ ਕਿੰਨੀਆਂ ਕਿ ਮਾਸ਼ਾਅੱਲਾ ਬੱਕਰੀਆਂ ਰੱਖੀਆਂ ਜੀ ਇਸ ਟਾਈਮ? बकरी है 150-200 बकरी हैगी 150-200 ਬੱਕਰੀ ਆ। या 200 है। ਤੇ ਇਹਨਾਂ ਦਾ ਕੀ ਖਾਣਾ ਪੀਣਾ ਇਹਨਾਂ ਬੱਕਰੀਆਂ ਦਾ ਤੁਹਾਡੀਆਂ ਦਾ? खाना पीना ही बस गुजारा करनी है टाके ही पर, बैकुड़ खा लिया, पलाई खा ली। ਅੱਛਾ, ਯਾਨੀ ਪਹਾੜਾਂ ਦੇ ਵਿੱਚ ਜੋ ਚੀਜ਼ ਲੱਭੀ ਤਾਂ ਨੇ ਖਾ ਪੀ ਲਈ। पहाड़ा में इधर उधर घाह होना, पत्तर होने, हर चीज़ होना, बूटी जड़ी हर चीज़ होनी। ਅੱਛਾ, ਖੁਰਾਕ ਉਧਰ ਜ਼ਿਆਦਾ ਹੁੰਦੀ ਹੈ ਕਿ ਇੱਧਰ ਜ਼ਿਆਦਾ ਹੁੰਦੀ ਹੈ? खुराक उधर ज्यादा होनी, उधर माल सही कमजोर नहीं होना, इधर कमजोर हो जाना। ਅੱਛਾ, ਇੱਧਰ ਆ ਕੇ ਨਾਲੇ ਠੰਡ ਵੀ ਹੋ ਜਾਂਦੀ? सर्दी भी है ना ਉਧਰ ਕਿੰਨੀ ਕੁ ਸਰਦੀ ਹੁੰਦੀ ਆ? उधर सर्दी इतनी नहीं होनी कि गर्मियों च उधर गर्मियाश होना इलाका, उधर बर्फ भी पई होनी। हाँ हाँ। सर्दी इतनी नहीं होनी कि मौसम बाहर ना होना। अच्छा, नालों नाल बाहर फुटनी, नालों नाल इलाका तैयार हो जाना। ਸਹੀ ਹੈ। ਤੇ ਤੁਹਾਡੀ ਜ਼ਿੰਦਗੀ ਦਾ ਕੀ ਮਾਮੂਲ ਤੇ ਕੀ ਆਪਣਾ ਸ਼ਡਿਊਲ ਆ? ਕੁਝ ਹਰ ਵੀ ਸਾਲ ਨਹੀਂ। ਇੱਧਰ ਆਉਂਦੇ ਜਾਂਦੇ ਆ? हर साल इधर ही कदे पिमर, कदे पिंडी, कदे हर जगह, कोई जगह नहीं छोड़ी। नारा मटोर, हाँ हाँ। अच्छा अगे ये खारियां नी पबी जिसनों आखने, ਹਾਂਜੀ ਹਾਂਜੀ। बरनाला, पिंबर, हर जगह फिरने आ। ਤੇ ਕਿੰਨੀ ਕੁ ਦੇਰ ਤੁਸੀਂ ਇੱਧਰ ਆ ਕੇ ਰੁਕਦੇ ਹੋ ਫਿਰ? इधर कम तो कम ही 5 तो 6 महीने, 5 तो 6 महीने लाने हैं, फिर जाने अगे आस्ते आस्ते 2-2.5 महीने रस्ते ही जाने हैं, लग जाने हैं गिलगित तक। 2.5 महीने आराम सुकून नाल। ਤੋਂ ਇੱਥੇ ਆਉਂਦੇ ਤੁਹਾਨੂੰ ਕਿੰਨਾ ਟਾਈਮ ਲੱਗ ਜਾਂਦਾ? उधरों आने हैं जिसले अज दे उधरों आए हैं तो तकरीबन 2 महीने लग गए। इधरों जाने कि छोटा माल आना, उन्होंने टोरना बड़ी मुसीबत होनी है रेवड़ नूं, तो 2.5 महीने लग जाने। ਤੇ ਤੋਰਦੇ ਕਿਦਾਂ ਇਹਨਾਂ ਨੂੰ ਤੁਸੀਂ? जी ਤੋਰਦੇ ਕਿਸ ਤਰ੍ਹਾਂ ਇਹਨਾਂ ਨੂੰ ਤੁਸੀਂ? ए बस रोड़ा पर कदे इधर उधर चराइयां जरा, फिर रोड़ा पर तार लियां। ਨਹੀਂ ਪੈਦਲ ਲਾਉਂਦੇ ਆ ਕਿ पैदल 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 गड्डियां कित्थे होनियां, ਪੈਦਲ ਹੀ? पैदल ही ਤੇ पैदल। ਆ ਜਿਹੜਾ ਤੁਹਾਡੇ ਟੈਂਟ ਵਗੈਰਾ ਤੁਸੀਂ ਲਾਏ ਆ ਇਹ ਆਪਣੇ ਰਹਿਣ ਵਾਸਤੇ ਕਿ ਬੱਕਰੀਆਂ नहीं ਵਾਸਤੇ? बकरियां वास्ते हुण साले सर्दी आएगी ना, ਹਾਂ ते सर्दी च खलोणगियां टेंटा च। ਅੱਛਾ ਅੱਛਾ ਅੱਛਾ। ਆਪੇ ਜਿੰਨਾ ਦਿਲ ਕਰਨਾ ਅੰਦਰ ਵੜ ਜਾਣਾ, ਦਿਲ ਕਰਨਾ ਬਾਹਰ ਚੱਲ ਜਾਣਾ ਨੇ। जिसले बारिश होई तो तां जाणगियां, वैसे नहीं जानियां तो ਵੈਸੇ ਰਾਤ ਬਾਹਰ ਬੈਠੀ ਨੇ? रात बाहर बैठी रही। ਅੱਜ ਦੇਖ ਰਹੇ ਕਿ ਇਹਨਾਂ ਦੇ ਵੈਸੇ ਵੀ ਆਪਣਾ ਨਾ ਜੱਤ ਛੱਤ ਬਹੁਤ ਆ, बड़ी बाल शाल चंगा। ਬਾਲ ਵਗੈਰਾ ਇਹਨਾਂ ਦੇ ਬਹੁਤ ਆ। ਤੇ ਇਹ ਇਹਨਾਂ ਦਾ ਦੁੱਧ ਸ਼ੁੱਧ ਦਾ ਕੀ ਨਿਜ਼ਾਮ ਕਰਦੇ ਆ ਤੁਸੀਂ? ਦੁੱਧ ਸ਼ੋਦਾ ਸਾਂ ਪਿਛਲੇ ਇਲਾਕੇ 'ਚ ਇਹ ਜਿਹੜੇ ਛੋਟੇ ਹੁਣ ਨੇ ਛਲਾਟ ਹੁਣ ਛੋਟੇ, ਇਹਨਾਂ ਨੂੰ ਲੱਗ ਕਰਸਾਂ ਉੱਥੇ ਜਾ ਕੇ, ਬੱਚਿਆਂ ਫਿਰ ਛੋਟੇ ਬੱਚਿਆਂ ਨੂੰ ਲੱਗ ਕਰਸਾਂ ਉੱਥੇ ਜਾ ਕੇ ਤੋੜ ਗਲਗੇ, ਫਿਰ ਅਸਾਂ ਉੱਥੇ ਬਣਾਣੇ ਆ ਲੱਸੀ। ਇੱਕ ਦਿਨੇ ਨਹੀਂ 2 ਗਾਗਰਾਂ ਜਿਹੜੀਆਂ ਲੱਸੀ ਦੀਆਂ ਬਣਾਣੇ ਆ ਅਸਾਂ। ਅੱਛਾ, ਉਹ ਇੱਕ ਕੀ ਦਿਨ ਕਰਦੇ? ਨਹੀਂ। ਉਹ ਕੀ ਕਰਦੇ ਆ ਫਿਰ? ਉਹ ਫਿਰ ਘੀ ਬਣਾਣੇ ਆ, ਕੋਈ ਵੇਚਣੇ ਆ, ਕੋਈ ਆਪਣੇ ਖਾਣ ਵਾਸਤੇ, ਕੋਈ ਲੱਸੀ ਬਸ ਇੱਧਰ ਉੱਧਰ। ਲੱਸੀ ਤੇ ਜ਼ਿਆਦਾਤਰ ਉੱਥੇ ਹੋਰ ਗਰਾਂ ਹੈ ਕੋਈ ਨਹੀਂ ਜੀ ਦਿਆਂ ਕਿਸੇ ਨੂੰ। ਹਾਂ। ਇਸੇ ਤਰ੍ਹਾਂ ਡੋਲ ਛੱਡਨੇ ਆ ਸਾਈਡ ਪਰ। ਅੱਛਾ ਅੱਛਾ ਅੱਛਾ। ਸਹੀ ਸੇ ਬੱਕਰੀਆਂ ਨੂੰ ਵੀ ਪਿਲਾ ਦਿੰਦੇ ਲੱਸੀ? ਬੱਕਰੀਆਂ ਨੂੰ ਵੀ ਪਿਲਾਣੇ ਰਹਿਣੇ ਆ, ਔਰ ਜਮਾ ਸ਼ਮਾ ਵੀ ਸੱਟ ਕੇ ਕੋਈ ਦਵਾਈ ਦਾਰੂ ਜਿਹੜਾ ਦੇਣਾ ਹੋਣਾ ਲੱਸੀ 'ਚ। ਤੇ ਇਹ ਹੁਣ ਜੇ ਅੱਲਾ ਨਾ ਕਰੇ ਤੁਸੀਂ ਇੰਨੀ ਦੂਰ ਬਾਹਰ ਨਿਕਲਦੇ ਆ, ਜਾਨਵਰ ਤੁਹਾਡੇ ਕੋਲ ਬਿਮਾਰ ਠਮਾਰ ਹੋ ਜਾਣ ਤੇ ਤੁਸੀਂ ਫਿਰ ਕਿਸ ਤਰ੍ਹਾਂ ਇਹਨਾਂ ਨੂੰ ਕਰਦੇ ਆ ਇੰਤਜ਼ਾਮ ਸਾਰਾ? ਉਹ ਡਾਕਟਰ ਨਾਲ ਮਸ਼ਵਰਾ ਕਰਨੇ ਆ, ਟੀਕੇ ਸ਼ੀਕੇ ਲਵਾਉਣੇ ਆ, ਫਾਸਦੀ ਟੀਕੇ ਵੀ ਲਵਾਉਣੇ ਰਹਿਣੇ ਆ ਬਸ। ਅੱਛਾ ਅੱਛਾ। ਯਾਨੀ ਜਿੱਥੋਂ ਤੁਹਾਨੂੰ ਕਰੀਬ ਕੋਈ ਸੈਂਟਰ ਲੱਭਦੀ, ਜਗ੍ਹਾ ਲੱਭਦੀ ਆ ਤੇ ਉੱਥੋਂ ਤੁਸੀਂ ਉਹਨੂੰ ਆਪਣਾ ਜੀ ਟੀਕੇ ਸ਼ੀਕੇ ਲਵਾ ਲਿਆ ਉਹ ਲੈਂਦੇ? ਲੈ ਲੈਣੇ ਆ। ਜਿੱਥੇ ਸੋਚਿਆ ਕਿ ਨਜ਼ਦੀਕ ਡਾਕਟਰ ਨਾਲ ਮਸ਼ਵਰਾ ਕਰ ਗਏ ਨਾ, ਜਿਸ ਤਰ੍ਹਾਂ ਦੀ ਬਿਮਾਰੀ ਹੋਣੀ ਉਹ ਦੱਸਣੇ ਆ, ਉਸਨੇ ਮੁਤਾਬਕ ਉਹ ਦਵਾਈ ਦੇਣੇ ਤਾਂ ਬਸ ਉਹ ਕਰਨੇ ਆ, ਠੀਕ ਹੋ ਜਾਣੀ। ਠੀਕ, ਚਲੋ ਸ਼ੁਕਰ ਹੈ। ਤੇ ਇਸ ਟਾਈਮ ਤੁਹਾਨੂੰ ਪਤਾ ਕੋਈ ਸਭ ਤੋਂ ਜ਼ਿਆਦਾ ਉਮਰ ਦੀ ਕਿਹੜੀ ਬੱਕਰੀ ਹੋਣੀ ਤੁਹਾਡੇ ਕੋਲ ਮੌਜੂਦ? ਇੱਥੇ ਸਭ ਤੋਂ ਜਿਹੜਾ ਹੈ ਤੇ 5 ਤੋਂ 6 ਸਾਲ, 5 ਤੋਂ 6 ਸਾਲ ਤੋਂ ਉੱਪਰ ਕੋਈ ਵੀ ਨਹੀਂ ਹੈ। ਤੇ ਜਿਹੜੀ 5-6 ਸਾਲ ਤੋਂ ਜ਼ਿਆਦਾ ਉਹਨੂੰ ਕੀ ਕਰਦੇ ਆ, ਵੇਚ ਦਿੰਦੇ ਆ ਕੀ? ਉਹ ਵੇਚ ਦੇਣੇ ਆ ਕੁਰਬਾਨੀ ਪਰ। ਅੱਛਾ ਅੱਛਾ। ਬੱਕਰੀ ਹੋਵੇ ਬੱਕਰਾ ਹੋਵੇ? ਬੱਕਰੀ ਵੇ ਜਾਂ ਬੱਕਰਾ ਹੋਵੇ, ਉਹ 6 ਕਿੰਨੇ ਸਾਲ ਬੱਕਰੇ ਤੁਸੀਂ ਤਿਆਰ ਹੋ ਜਾਂਦੇ ਸਰਦੀਆਂ ਆਪਣਾ ਈਦ ਵਾਸਤੇ? ਤਕਰੀਬਨ 335, 30-35, 40 ਵੀ ਕਰ ਦੇ ਛੱਡਨੇ ਆ। ਅੱਛਾ, ਬੱਕਰੇ ਜਿਹੜੇ ਆ ਈਦ ਦੇ ਉੱਤੇ ਸੇ ਕਿੱਥੇ ਵੇਚਦੇ ਨੇ ਤੁਸੀਂ ਬੱਕਰੇ ਫਿਰ? ਅਸਾਂ ਸਿਆਲਕੋਟ, ਮਨਸੇਰਾ, ਰਾਵਲਾਕੋਟ, ਅੱਛੇ ਵੇਚ ਜਾਂਦੇ ਸਹੀ? ਅਮੀਰਪੁਰ, ਕੋਟਲੀ, ਇਸ ਇਲਾਕੇ ਸਹੀ ਵਿਕਣੇ। ਚਲੋ ਜ਼ਬਰਦਸਤ। ਜੀ ਤੇ ਕਿਉਂਕਿ ਸਾਡੇ ਵਾਲੇ ਪਾਸੇ ਤਾਂ ਲੋਕ ਘੱਟ ਹੀ ਪਸੰਦ ਕਰਦੇ ਆ ਫੈਸਲਾ। ਇੱਧਰ ਜਤੀਲ ਬੱਕਰੀਆਂ ਘੱਟ ਹੀ ਕਰਨੇ ਨਾ। ਉਹ ਕਹਿੰਦੇ ਇਹਨਾਂ ਦੇ ਗੋਸ਼ਤ ਚੀੜਾ ਹੁੰਦਾ ਇਹਨਾਂ ਦਾ। ਨਹੀਂ ਨਹੀਂ, ਗੋਸ਼ਤ ਇਹਨਾਂ ਨੂੰ ਸਹੀ ਹੋਣਾ। ਅੱਛਾ ਹੁਣ ਇਹ ਗਲਗਿਤ ਵਾਲੀ ਸਾਈਡ ਜਿਹੜੇ ਫੌਜੀ ਖਾਣੇ ਨੇ, ਸਭ ਬੱਕਰੀ ਆਰਮੀ 'ਚ ਸਾਡੀ ਜਾਣੀ, ਅੱਛਾ ਤਮਾਮ ਬੱਕਰੀ ਸਾਡੀ ਜਾਣੀ। ਸਹੀ ਸਹੀ ਉਹਨਾਂ ਨੂੰ ਜ਼ਿਆਦਾ ਪਸੰਦ ਕਰਨੇ। ਚਲੋ ਉਧਰ ਨਾਲੇ ਸਰਦੀ ਹੈ, ਵੈਸੇ ਵੀ ਜਾਨਵਰ ਆ ਨਸਲ ਦੇ ਹਿਸਾਬ ਨਾਲ ਵੀ ਹੈ ਵੀ ਉਹਨਾਂ ਦੇ ਨੇ। ਤੇ ਇਹ ਕਿੰਨਾ ਕੁ ਦੁੱਧ ਦਿੰਦੀ ਹੋਣੀ ਤੁਹਾਡੀ ਬੱਕਰੀ ਇੱਕ ਦਿਨ 'ਚ? ਇੱਕ ਟਾਈਮ ਵਿੱਚ ਦੇਣੀ ਅੱਧਾ ਕਿਲੋ,
सवेरे ने टाइम पे तो किलो भी दे छड़नी तो राती के टाइम पर आधा किलो देनी है। ਅੱਛਾ ਰਾਤ ਨੂੰ 10 ਕਿਲੋ कियां ਸਾਰੀਆਂ ਬੱਕਰੀਆਂ ਚੋਨੇ ਹੈਗੀ सारियां नहीं, कोई छलाटा आलियां वो चोग इन्ने, दूसरियां कोई सनारा होनियां कोई फंडोर होनियां, सारियां ने नहीं अजकल नहीं दूध देने। ਨਹੀਂ ਤੁਸੀਂ ਹੁਣ ਆਪਣੇ ਜੋਗਾ ਹੀ ਚੋਨੇ ਹੁੰਦੇ ਬਾਕੀ ਤੇ ਬੱਚਿਆਂ ਚੰਗਾ ਦਿੰਦੇ ਹੋਣੇ ਬਸ। बच्चे छड़ने। ਅੱਛਾ ਇਹ ਮਾਸ਼ਾਅੱਲਾ ਬੱਕਰਾ ਖੜਾ ਜੀ ਪਿਸ਼ਾਬ ਕਰ ਰਿਹਾ ਤੇ ਪਤਾ ਚੱਲ ਰਿਹਾ, ਮੈਂ ਤੁਹਾਨੂੰ ਦਿਖਾਵਾਂ ਬੱਕਰਾ ਵੀ ਚੰਗਾ ਹੈਵੀ ਹੈ। ਤੇ ਬੱਕਰੇ ਸ਼ੱਕਰੇ ਸਾਰੇ ਆਂਡ ਵਾਲੇ ਹੁੰਦੇ ਨੇ ਕਿ ਕੋਈ ना ना ਖੱਸੀ? खसी है, सब खसी हैं, अंडर 2-4 होने बस। ਅੱਛਾ 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 ਉਹ ਤੁਸੀਂ ਖੱਸੀ ਕਰ ਦਿੰਦੇ ਹੋਣੇ ਕਿ ਵੇਚਣੇ ਹੁੰਦੇ ਅੱਛੇ ਪਲ ਜਾਣ। जी हाँ। ਤੇ ਦੂਸਰਾ ਸਾਨੂੰ ਇਹ ਦੱਸੋ ਕਿ ਆਪਣਾ ਜਿਹੜਾ ਤੁਹਾਡਾ ਨੇ ਬੱਕਰਵਾਲ ਅਸੀਂ ਕੁੱਤੇ ਧੱਕੇ ਨੇ ਜਿਹੜਾ ਨਾ ਕਰਕੇ ਅਸੀਂ ਇੰਨੀ ਦੂਰ ਪਹੁੰਚੇ ਹਾਂ ਤੁਹਾਡੇ ਕੋਲ ਇੱਥੇ, जी ਤੇ ਆਪਣੇ ਥੋੜਾ ਜਿਹਾ ਬੱਕਰਵਾਲ ਕੁੱਤਿਆਂ ਦੇ ਮੁਤਲਕ ਦੱਸੋ ਕਿ ਕੈਸੀ ਚੀਜ਼ ਆ ਤੇ ਕਿੰਨੀ ਦੇਰ ਤੋਂ ਰੱਖਦੇ ਆ ਰਹੇ ਤੁਸੀਂ ਇਹਨਾਂ अरे हाँ कुत्ते तो साढ़े कोल पहले चंगे होने से हुण वो गल नहीं रही, हुण आम तौर हों कुत्ते। ਕੀ ਮਤਲਬ ਇਹਨਾਂ ਦਾ? इन्हां दा ये है कि प्योर लद्दाखी जेड़ा कुत्ता होना ना वो नहीं साढ़े कोल, ਹਾਂ एवें नार्मल ही होण यानी कि 2 गोली होण, एक नंबर चीज़ नहीं है। ਲਦਾਖੀ ਕਿਹਨੂੰ रखे शुरू से आसा रखने रहे हैं कुत्ते नहीं, कुत्ते शुरू से आसा रखे। ਨਹੀਂ ਲਦਾਖੀ ਕਿਹਨੂੰ ਕਹਿੰਦੇ ਆ ਤੁਸੀਂ? लाखी ओनू कहने कि जेड़ा हाँ 1 मिनट विच 10-15 भौंका मार जाना है। ਹਾਂ 1 मिनट ही ਆ ਇੱਕੋ ਸਾਜ ਬੋਲਦਾ ਹੀ ਰਹਿੰਦਾ एक साहब है, यानी कि जिस तरह मशीन आटा पीने वाली मशीन बोलनी है ना, हाँ। इस तरह बोलना रहना उसनु आसान। ਇਹ ਫਿਰ ਦੂਏ ਬੱਕਰਵਾਲਾਂ ਨਾਲ ਕ੍ਰਾਸ ਹੋ ਗਿਆ ਲਦਾਖੀ ਵੀ ਤੇ ਸਾਰੇ ਮਿਕਸ ਹੋ ਗਏ ਨੇ ਸਾਰੇ। हाँ मिक्स हो गए। ਤੇ ਕਿੰਨੇ ਕੁ ਅਰਸੇ ਤੋਂ ਤੁਸੀਂ ਰੱਖਦੇ ਆ ਬੱਕਰੀਆਂ ਵਾਸਤੇ ਕੁੱਤੇ ਨਾਲ? शुरू तकरीबन हो गए न, ਤੁਹਾਨੂੰ ਕਿੰਨੇ ਸਾਲ ਉਮਰ मैनू ਹੋ तो ਗਈ? 15 साल हो गए बकरियां चराने। ਅੱਛਾ मैं तकरीबन 7 साल ना सब बकरियां नाल गया, 7 साल। ਅੱਛਾ ਅੱਛਾ फिर अबू नाल जाना रहा करने जिसलै मैं थोड़ा टुरने फिरने वास्ते होया तो फिर बकरियां ही नाल, हुण भी मैं बकरियां ही नाल। ਅੱਛਾ ਹਾਂਜੀ ਹੁਣ ਬੱਕਰੀਆਂ ਦਾ ਤਜਰਬਾ ਵੀ ਕਾਫੀ ਹੋ ਗਿਆ ਆਣਾ ਸੰਭਾਲਣ ਦਾ, ਵੇਚਣ ਦਾ, ਕਰਨ ਦਾ। सही गल। ਤੇ 19 ਸਾਲ ਤੋਂ ਤੁਹਾਡੇ ਕੋਲ ਇਹੀ ਬੱਕਰਵਾਲ ਕੁੱਤੇ ਨੇ? बकरवाली कुत्ते शुरू से साडे दादे परदादे यानी कि जेड़े चारे चल गए दुनिया से उन्हां भी रखे, ओही नस्ल चल रही है। ਉਹੀ ਨਸਲ ਚੱਲ ਰਹੀ ਹੈ। कियां कि ओ जे उन्हां विचों भी जेड़ी कोई मार जाए ना तो नस्ल होई है बकरवालियां नहीं, इधर उधर चाह इन्ने मुल्ले ने नस्ल होई है बकरवाली, नस्ल एक ही होनी है। ਹਾਂ बकरवालियां भी 2 होनी है, एक 2 गोल होनी है, एक प्योर जिसनों दाखी कहने हैं ना, ਹਾਂ 2 होनी है बस। ਅੱਛਾ ਤੇ ਤੁਸੀਂ ਜਾਨੀ ਹੁਣ ਰੱਖਦੇ ਇਹੀ ਆ, ਇਹ ਤੁਹਾਡੇ ਜਾਨਵਰਾਂ ਨੂੰ ਵੀ ਮਹਿਫੂਜ਼ ਰੱਖਦੇ ਆ ਤੇ ਗਰਮੀ ਸਰਦੀ ਵੀ ਬਰਦਾਸ਼ਤ ਕਰਦੇ ਤੁਹਾਡੇ ਨਾਲ? सही गल आ। ਹੁਣ ਜਿਸਾ ਕੁੱਤੇ ਤੇ ਸਾਡੀ ਜ਼ਰੂਰਤ ਹੈ ਇਥੋਂ ਆਸੇ ਜਾਣੇ ਗਲਗੇਤ ਹਰ ਤਰ੍ਹਾਂ ਨਾ ਚੋਰ ਚਕਾਰ ਵੀ ਹੋਣਾ, ਜੰਗਲਾਂ 'ਚ ਸ਼ੇਰ ਹੋਣਾ ਹੈ, ਰਿਛ ਜਿਸ ਨੂੰ ਬੋਲਣੇ ਉਹ ਹੋਣਾ ਹੈ, ਦੂਸਰਾ ਇਹ ਬੇੜੀਆ ਹੋਣਾ ਹੈ। ਹਾਂਜੀ ਤੇ ਇਹਨਾਂ ਚੀਜ਼ਾਂ ਨੇ ਆਸ ਬੰਦਾ ਦਾ ਨਹੀਂ ਨਰਾਖੀ ਕਰ ਸਕਣਾ, ਨਹੀਂ ਕਰ ਇਹ ਸਕਦੇ। ਚੀਜ਼ਾਂ ਕਰਨੀਆਂ। ਅੱਛਾ ਕਿੰਨੇ ਇਹਨਾਂ ਨੇ ਸਿਰਾਂ ਪਰ ਮਾਲ ਜਾਣਾ ਉਧਰ। ਇਹਨਾਂ ਬੱਕਰਵਾਲੀ ਕੁੱਤਿਆਂ ਨੇ ਸਿਰ ਤੇ? ਤੇ ਕਿੰਨੇ ਕਿ ਤੁਸੀਂ ਰੱਖਦੇ ਆ ਆਪਣਾ ਬੱਕਰਵਾਲ ਕੁੱਤੇ ਇੰਨੀਆਂ ਬੱਕਰੀਆਂ ਵਾਸਤੇ ਕਿ ਤੁਸੀਂ ਛੱਡੋ ਪਹਾੜਾਂ 'ਚ ਤੇ ਨਾਲ ਜਾਂਦੇ ਨੇ? ਆਸਾ 2 ਵੀ ਰੱਖਣੇ ਆ, 4 ਵੀ ਜੋੜੀ ਹੋਣੀ ਨਾ, ਕੁੱਤੀ ਕੁੱਤਾ ਜੋੜੀ ਹੋਣੀ। ਹਾਂ 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 2 ਵੀ ਹੋਣੇ, 4 ਚੋਂ ਤੋਂ ਉੱਪਰ ਨਾ ਰੱਖਣੇ ਆ। ਚਾਰ ਤੋਂ ਜ਼ਿਆਦਾ ਨਹੀਂ ਰੱਖਦੇ? ਨਾ ਨਾ 4 ਤੋਂ ਜ਼ਿਆਦਾ ਨਹੀਂ ਰੱਖਣੇ। ਇਹ ਚਾਰ ਉਧਰ ਜਾ ਕੇ ਕਰਦੇ ਆ ਕਿ ਇੱਧਰ ਆ ਗਏ? ਇਹ ਉਧਰ ਹੁਣ ਮਸਾ ਇਹ ਕੁੱਤੀ ਜਿਸੇ ਸੂ ਗਈ ਨਾ, ਇਸਨੇ 2 ਬੱਚੇ ਪਾਲਾਂਗੇ ਨਾ, ਹਾਂ। ਦੂਏ ਦੇ ਛੱਡਾਂਗੇ ਜੇ ਕੋਈ ਮੰਗੇਗਾ ਉਹ ਦੇ ਛੱਡਾਂਗੇ, 2 ਪਾਲਾਂਗੇ ਉਹ ਫਿਰ ਬੱਕਰੀਆਂ ਦੇ ਵਿੱਚ ਪਰਵਰਿਸ਼ ਕਰਾਂਗੇ, ਉਹ ਬੱਕਰੀਆਂ ਨਾਲ ਹਿਲ ਜਾਣਗੇ ਬਸ। ਬੱਕਰੀਆਂ ਜਿੱਧਰ ਬੱਕਰੀਆਂ ਉਧਰ ਹੀ ਕੁੱਤੇ, ਉਧਰ ਹੀ ਹੋ ਜਾਣਗੇ ਭਾਵੇਂ ਰਾਤ ਆ ਦਿਨ ਆ। ਕੀ ਕਰੀਏ ਸਰਕਾਰ ਫਿਰ ਆਪਣੀ ਜਗ੍ਹਾ ਹੈ ਨਹੀਂ ਹਾਂ ਜੀ, ਆਸਾਂ ਮਕਾਨ ਬਣਾ, ਛੋਟੇ ਬੱਚੇ ਨੂੰ ਉਹਨਾਂ ਨੂੰ ਪੜ੍ਹਾ ਜਾਂ ਕੁਝ, ਤੇ ਬਸ ਇਹ ਕਾਰ ਰਗਜ਼ਾਰ ਤੇ ਬੱਚੇ ਪੜ੍ਹਦੇ ਨੇ ਕਿ ਨਹੀਂ? ਨਹੀਂ ਪੜ੍ਹਨੇ, ਕੀ ਕਰੀਏ ਜਗ੍ਹਾ ਵੀ ਨਹੀਂ। ਤੇ ਇੰਨੀਆਂ ਬੱਕਰੀਆਂ ਵੇਚੋ ਅੱਲਾ ਬੰਦਾ ਸ਼ਹਿਰ 'ਚ ਉਹ ਘਰ ਆ ਬੱਕਰੀਆਂ ਕਿੱਥੇ ਬੱਕਰੀਆਂ ਮੇਰੇ ਭਰਾ ਅੱਜ ਤੱਕ कितनी महंगाई कितनी है, ਹਾਂ ਇਦਾਂ ਹੀ महंगाई कितनी है। दूसरे जिथे भी अस जगह लैन वास्ते जाने कोई ना कोई ढांचा खड़ा किया होना, आखने जी ये फलाना कागज लिया, फलाने शुरू से जेड़ा दादा बटका तुसन सी उसने कागज लिया फलाना। नहीं ਤੁਹਾਡੇ कागज नहीं बने होगी? कागज साढ़े शनाख्ती कार्ड कागज दूसरे बे फार्म वो साढ़े थे। अच्छा हुण जिथे भी अस आखने जगह थोड़ी बहुती लेइए, ज्यादा तो ले ना सकने। हाँ 1-2-3 मरले ले लईए तो वो भी आखने कि पूरा सबूत लियाओ तो फिर तुसानू जगह मिलेगी। ਆ ਗੱਲ ਇਹ ਨਾ ਸਰਕਾਰ ਨਸੀਬ ਤਾਂ ਹੈ ਸਾਨੂੰ, ਆ ਸਾਨੂੰ ਇਹ ਸ਼ੌਂਕ ਨਹੀਂ। ਮੈਂ ਵੀ ਉਹੀ ਕਹਿਣਾ ਸੀ ਕਿ ਦੇਖੋ ਤੁਹਾਡੇ ਕੋਲ ਇੰਨਾ ਜਮਾਲ ਜਾਨਵਰ ਆ, ਤੁਸੀਂ ਇਹ ਵੈਸੇ ਵੀ ਰੱਖ ਸਕਦੇ ਆ ਯਾਰ। ਤੁਸੀਂ ਘਰ ਮਤਲਬ ਤੁਸੀਂ ਕਿਦਾਂ ਆਪਣੀ ਜਗ੍ਹਾ ਲਈ ਆ, ਇਹੀ ਗੱਲ ਹੈ। ਹੁਣ ਜਗ੍ਹਾ ਲਈ ਮੈਂ ਨਾ, ਤੁਹਾਡਾ ਇੱਥੇ ਪੱਕਾ ਘਰ ਹੋਵੇ, ਜਦੋਂ ਮਰਜ਼ੀ ਚਰਾਓ ਫਰਾਓ ਜਿੱਧਰ ਮਰਜ਼ੀ ਲੈ ਜਾਓ। ਸਹੀ ਗੱਲ ਹੈ। ਨਾ ਇਹ ਸਾਨੂੰ ਮੁਸੀਬਤ ਇਹ ਹੈ ਕਿ ਹੁਣ ਆਸਾਂ ਇਹਨਾਂ ਤੋਂ ਬਗੈਰ ਰਹਿ ਨਾ ਸਕਣੇ, ਕਿਉਂਕਿ ਜਗ੍ਹਾ ਵੀ ਨਹੀਂ ਹੈ। ਹਾਂ ਤੇ ਇੰਨਾ ਪੜ੍ਹਾਈ ਸਾਡੇ ਕੋਲ ਸੰਭਾਲਣ ਵਾਸਤੇ ਕਮ ਸੇ ਕਮ 1 ਕਨਾਲ 1.5 ਕਨਾਲ ਜਗ੍ਹਾ ਚਾਹੀਦੀ। ਹਾਂ ਤੇ ਜਗ੍ਹਾ ਸਾਡੇ ਕੋਲ ਨਹੀਂ ਜੀ ਯਾਰ। ਆਸਾਂ ਬਹਿ ਗਏ ਤੇ ਪੜ੍ਹਾਈ ਲਿਖਾਈ ਕਰਾਂਗੇ ਬੱਚਿਆਂ ਨੂੰ, ਤੇ ਉਹ ਕੋਈ ਫੌਜ ਵਿੱਚ ਜਾਏਗਾ, ਕੋਈ ਕਿਸੇ ਨੌਕਰੀ ਵਿੱਚ ਜਾਏਗਾ। ਜਿਹਨੇ ਦਿਲ ਕਰਦਾ ਤੁਹਾਡਾ ਵੀ ਦਿਲ ਤਾਂ ਕਰਨਾ ਹੈ। ਹੁਣ ਮੇਰੀ ਇਸ ਟਾਈਮ ਸ਼ਾਦੀ ਵੀ ਹੋ ਗਈ, ਮੇਰੀ 3 ਬੱਚੇ ਚਲੋ ਪਰ ਫਿਰ ਵੀ ਮੈਂ ਸ਼ੌਂਕ ਸੀ ਸਕੂਲ ਪੜ੍ਹਾਂ। ਹਾਂ ਤੇ
ਦਿਲ ਵਿੱਚ ਇਹ ਸ਼ੌਂਕ ਸੀ ਦੋ ਫਿਰ ਹੋਇਆ ਹੁਣ ਦਿਲ ਕਰਦਾ ਕਿ ਆਪਣੇ ਬੱਚਿਆਂ ਨੂੰ ਪੜਾਓਗਾ ਹਾਂ, ਬੱਚਿਆਂ ਨੂੰ ਤਾਂ ਪੜ੍ਹਾਉਣਾ ਹੀ ਉਹਨਾਂ ਨੂੰ ਆ ਜ਼ਿੰਦਗੀ ਨਾ ਲੱਭੇ ਕਿੰਨੀ ਦੂਰ ਆਉਣਾ ਜਾਣਾ ਮੁਸ਼ਕਲ, ਕਿੰਨਾ ਮੁਸ਼ਕਲ ਆ। ਸਹੀ ਹੈ, ਬਹੁਤ ਮੁਸ਼ਕਿਲ ਹੈ, ਬਹੁਤ ਤੁਰ ਤੁਰ ਬੰਦਾ ਥੱਕ ਸਾਡੇ ਜਾਂਦਾ। ਵਾਸਤੇ ਤਾਂ ਗਵਰਨਮੈਂਟ ਕਰਨੀ ਕੁਝ ਨਹੀਂ, ਸੱਚੀ ਪੁੱਛੋ ਕੁਝ ਇਹਦੀ ਕੀ ਵੀ ਵਜ੍ਹਾ ਵਾ? ਕੁਝ ਵੀ ਨਹੀਂ। ਕੱਲ ਅਸੀਂ ਗਏ ਆ ਤੇ ਉਧਰ ਇੱਕ ਜਗ੍ਹਾ ਇੱਥੋਂ ਜਾਣੇ ਆ ਵਾਦੀ ਨੀਲਮ, ਵਾਦੀ ਨੀਲਮ ਤੋਂ ਜਿਸਲੇ ਤਕਰੀਬਨ 7 ਜਾ ਗਏ ਸਾਡੇ ਵਾਸਤੇ ਟੈਕਸ ਰੱਖਿਆ, ਕੋਈ 5000 ਲੈਣਾ ਹੈ, ਕੋਈ 6000 ਲੈਣਾ ਹੈ। ਰਿਸ਼ਵਤ ਦੇ। ਥੱਲੇ ਇਮਰਾਨ ਖਾਨ ਹੁਣ ਜਿਸਲੇ ਇਮਰਾਨ ਖਾਨ ਦਾ ਦੌਰ ਹੈ ਨਹੀਂ ਹਾਂ ਹੁਣ ਤਾਂ ਜ਼ਿਆਦਾ ਸਾਡੇ ਲੋਕਾਂ ਪਰ ਜ਼ੁਲਮ ਹੈ। ਕੀ ਹੈ ਜ਼ੁਲਮ ਅੱਲਾ ਹੈ ਮਾਫੀ ਦੇ। ਕਿ 5-6000 ਇੱਥੋਂ ਲੰਘਾਂਗੇ, ਅੱਗੇ ਚੁੰਗੀ ਆਏਗਾ ਉਹ ਲੈਣਗੇ, ਅੱਛਾ ਉੱਥੋਂ ਅੱਗੇ ਲੰਘਾਂਗੇ ਉਹ ਆਖਣਗੇ ਇਹ ਚਿੱਟ ਨਹੀਂ ਜੀ ਇਹ ਬੇਕਾਰ ਹੈ, ਹਾਂ। ਸਾਡੇ ਕੋਲੋਂ ਚਿੱਟ ਲਿਓ, ਕੋਈ ਅੱਗੇ ਨਹੀਂ ਪੁੱਛੇਗਾ। ਉੱਥੇ ਜਾਵਾਂਗੇ ਹਾਂ ਉੱਥੇ ਪੈਸੇ ਦੇਾਂਗੇ 6000 ਮਸਲੰਗ ਦਿੱਤਾ, ਉੱਥੋਂ ਅੱਗੇ ਜਾਵਾਂਗੇ ਉਹ 7000 ਲੈ ਲੈਣ, ਉਹ ਆਖਣਗੇ ਇਹ ਚਿੱਟ ਇਹਨਾਂ ਨਹੀਂ ਬੇਕਾਰ ਹੈ, ਇਹ ਤੁਸੀਂ ਕੋਲ ਰੱਖੋ। ਹਾਂ ਇਹ ਤਾਂ ਨਜਾਇਜ਼ ਹੈ ਨਾ ਫਿਰ। ਉਹ ਆਖਣਗੇ ਇੱਕ ਜਿੱਥੋਂ ਜਿਸਨੀ ਚੈੱਕ ਪੋਸਟ ਤੋਂ ਲੰਘਾਂਗੇ ਨਾ ਉਹ ਆਖੇਗਾ ਇਹ ਸਾਡੀ ਚਿੱਟ ਰੱਖਣੀ ਹੈ, ਜਿਸਲੇ ਅੱਗੇ ਜਾਵਾਂਗੇ ਉਹ ਦੂਸਰੇ ਨਹੀਂ ਫਾੜ ਦੇਣਗੇ, ਅੱਛਾ ਆਖਣਗੇ ਮੈਂ ਨਵੀਂ ਚਿੱਟ ਦੇਣਾ, ਪੈਸੇ ਦਿਓ। ਦੱਸੋ ਯਾਰ, ਉਹ ਫਿਰ ਲੱਗ ਆਸਾਂ ਪਤਾ ਕਿ ਪਰਦੇਸੀ ਬੰਦੇ ਆ, ਪਤਾ ਨਹੀਂ ਕਿੱਦਾਂ ਕਿੱਦਾਂ ਜ਼ਿੰਦਗੀ ਗੁਜ਼ਾਰਦੇ ਆ, ਆਪਣੇ ਮਾਲ ਡੰਗਰ ਕਿੱਥੇ ਕਿੱਥੇ ਲੈ ਕੇ ਵੇਖੋ ਬੈਠੇ ਜ਼ੁਲਮ ਹੈ ਨਾ ਜੀ। ਹੁਣ ਅਸਾਂ ਇੱਥੋਂ ਵਾਦੀ ਨੀਲਮ ਤੱਕ ਜਾਣੇ ਆ, ਵਾਦੀ ਨੀਲਮ ਤੋਂ ਅੱਗੇ ਤਕਰੀਬਨ 7 ਚੈੱਕ ਪੋਸਟਾਂ ਅੱਗੇ ਹਨ, ਅੱਛਾ 3 ਤੋਂ ਪਿੱਛੇ ਹਨ। ਹਾਲਾਂਕਿ ਉੱਥੇ ਤੱਕ ਕੰਮ ਤੋਂ ਕੰਮ 50-60,000 ਰੁਪਇਆ ਇੱਕ ਬੰਦੇ ਕੋਲੋਂ ਬੱਕਰੀਆਂ ਕੁਛ ਨਹੀਂ, ਭਾਵੇਂ 40 ਵੇ ਕੁਛ ਨਹੀਂ, ਭਾਵੇਂ 20 ਹੋਣ, 40-50,000 ਉਹਨਾਂ ਲੈ ਲੈਣਾ ਹੈ। ਹਾਂ ਤੇ ਹਿਸਾਬ ਲਾਓ ਅਸਾਂ ਲੋਕਾਂ ਨਾਲ ਵੀ ਕਿ ਕਿਤਨੀਆਂ ਰੇਵੜ ਹੋਣ। ਇਸ ਟਾਈਮ ਮੇਰੇ ਕੋਲ ਇਸ ਪਰਲੀ ਸਾਈਡ ਇੱਕ ਰੇਵੜ, ਉਧਰ ਪਰਲੀ ਸਾਈਡ ਬੰਦੇ रहने बाबा बशीर ना उसना, एक इस साइड ना उसना भी बशीर ना है जी। ते हर बंदा देना ਤੇ ਗਵਰਨਮੈਂਟ ਨੂੰ ਫਾਇਦਾ ਹੀ ਹੈ, ਸਾਡੇ ਕੋਲੋਂ ਤਾਂ ਆਸਾਂ ਕੀ ਤਾਂ ਫਾਇਦਾ ਹੈ ਹੀ ਕੋਈ ਨਹੀਂ। ਇਹ ਤੁਹਾਡੇ ਰਿਸ਼ਤੇਦਾਰ ਆ ਕਿ ਆਪਣਾ ਵੈਸੇ ਤਾਲੁਕਾਤ ਬਣ ਜਾਂਦੇ ਇੱਕ ਦੂਸਰੇ ਨਾਲ? ਨਾ ਇਹ ਰਿਸ਼ਤੇਦਾਰ ਹੈ, ਬੂਰਨ ਮਾਮਾ ਹੈ ਸਕਾ। ਅੱਛਾ ਅੱਛਾ ਬਾਬਾ ਬਸ਼ੀਰ ਜਿਹੜਾ, ਇਹਨਾਂ ਕੋਲ ਵੀ ਕੁੱਤੇ ਹੈਗੇ ਆ ਨਾ? ਹਾਂ ਇਹਨਾਂ ਕੋਲ ਵੀ ਹਨ ਕੁੱਤੇ। ਆਹੋ ਉਹ ਵੀ ਤਕੜੇ, ਉਹ ਬਾਬਾ ਬਸ਼ੀਰ ਦੀ ਗੱਲ ਕਰਦੇ ਨੇ। ਅੱਛਾ ਸਹੀ ਸਹੀ। ਤੇ ਐਂਡ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਕੋਈ ਤੁਹਾਡਾ ਵੀਡੀਓ ਸ਼ੀਡੀਓ ਦੇਖ ਰਿਹਾ ਵਾ, ਉਹਨੂੰ ਪੈਗਾਮ ਆਪਣੀ ਕੋਈ ਜ਼ਿੰਦਗੀ ਦੇ ਹਵਾਲੇ ਨਾਲ ਜਾਂ ਤੇਰਾ ਜ਼ਿੰਦਗੀ ਨਹੀਂ ਆਈ ਹੈ ਕਦੇ ਕੋਈ ਗਵਰਨਮੈਂਟ ਸਾਡੇ ਵਾਸਤੇ ਕੋਈ ਥੋੜਾ ਫਾਇਦਾ ਕਰ ਸਕੇ, ਕੋਈ ਸਾਨੂੰ ਪਲਾਟ ਛਲਾਟ ਕੋਈ ਦੇ ਛੱਡੇ ਤਾਂ ਅਸਾਂ ਵੀ ਗਵਰਨਮੈਂਟ ਵਾਸਤੇ ਕਰਨੇ ਆ। ਨਹੀਂ ਜੇ ਕੋਈ ਬੰਦਾ ਐਸਾ ਹੋ ਜਾਵੇ, ਮਿਸਾਲ ਆ ਤੁਹਾਡੀ ਵੀਡੀਓ ਦੇਖਣ ਵਾਲਾ ਜਿਹੜਾ ਕਹੇ ਕਿ ਭਾਈ ਅਸੀਂ ਤੁਹਾਨੂੰ ਜਗ੍ਹਾ ਠਿਕਾਣਾ ਦਿੰਨੇ ਆ ਜੀ, ਤੁਸੀਂ ਇੱਥੇ ਰਹੋ ਜੀ ਤੇ ਨਾਲ ਕੰਮ ਸ਼ਮ ਕਰੋ, ਠੀਕ ਹੈ, ਮਤਲਬ ਹੋ ਸਕਦਾ ਕੋਈ ਜ਼ਮੀਂਦਾਰ ਬੰਦਾ ਹੋਵੇ ਕਹੇ ਭਾਈ ਮੇਰੀ ਜ਼ਮੀਨਾਂ 'ਚ ਬਹਿ ਜਾਓ ਤੁਸੀਂ, ਜੀ ਤੇ ਉਹ ਫਿਰ ਤੁਸੀਂ ਉਹ ਇਤਨਾ ਮੇਰੇ ਭਾਈ ਨੇਕ ਕਿੱਥੇ ਹੈ ਮੇਰੇ, ਬੜੀ ਦੁਨੀਆ ਨੇਕ ਆ, ਛੱਡ ਦੇ ਇਸ ਗੱਲ ਨੂੰ, ਛੱਡ ਦੇ ਤੇ ਬੜੀ ਦੁਨੀਆ ਨੇਕ ਆ। ਜੇ ਦੁਨੀਆ ਨੇਕ ਨਾ ਹੋਵੇ ਨਾ ਤੇ ਅੱਜ ਤੱਕ ਤਬਾਹ ਹੋ ਜਾਂਦੀ ਵੈਸੇ। ਉਹ ਤਾਂ ਇਹ ਗੱਲ ਹੈ। ਹੁਣ ਇਹ ਅਸਾਂ ਇੱਥੇ ਅਸਾਂ ਤੁਸੀਂ ਨੇ ਲਾ ਕੇ ਇੱਥੇ ਆਏ ਆ ਨਾ, ਹਾਂਜੀ ਇੱਥੇ ਅਸਾਂ ਕਈਆਂ ਜਗ੍ਹਾ ਤੋਂ ਇੱਥੇ ਅਸਾਂ ਆਰਾਮ ਹੁਣ ਆ ਵੇਖੋ ਤੁਸੀਂ ਉੱਥੋਂ ਆਏ ਆ, ਆ ਹਾਈ ਸਾਹਿਬ ਹੁਣੀ ਵੇਖੋ ਤੁਹਾਡਾ ਕਿੰਨੀ ਮੁਹੱਬਤ ਕਰਦੇ, ਤੁਹਾਡੇ ਲਾਗੇ ਰਹਿੰਦੇ, ਇਹ ਬੰਦੇ ਮਾੜੇ ਆ ਦੱਸੋ ਹੈ ਨਾ ਇਹ ਸਹੀ ਹੋਣਾ ਤੇ ਫਿਰ ਦੁਨੀਆ ਸਾਨੂੰ ਭਾਲਿਆ ਨਾ। ਮੈਂ ਇਹ ਗੱਲ ਕਰਦਾ ਤੁਹਾਡੇ ਲਾਗੇ ਨੇ, ਤੁਹਾਡਾ ਦੁੱਖ ਸੁੱਖ ਦਾ ਕੋਈ 100 ਵਾਦਾ ਘਾਟਾ ਤੁਹਾਡੇ ਸਭ ਤੋਂ ਕਰੀਬ ਇਹੀ ਮਿਲਦੇ ਨੇ। ਨਾ ਉਸ ਰਾਹ ਤੇ ਮਿਲਣੇ ਨੂੰ ਉਹ ਮੇਰੇ ਭਰਾ ਉਹਦੇ ਸਾਰੇ ਨਬੀ ਨੇ ਕਲਮਾ ਪੜਨ ਨਾਲ ਹਰ ਬੰਦਾ ਯਾਰ ਫਿਰ ਦੁਨੀਆ ਬੜੀ ਜਿਹਨੂੰ ਰੱਬ ਨੇ ਦਿੱਤਾ ਨਾ, ਦੁਨੀਆ ਬੜੀ ਬੜੀ ਸਕੀ ਆ। ਕੰਮ ਇਹ ਹੈ ਕਿ ਸਾਨੂੰ ਵੀ ਕਦੇ ਹੁਣ ਗਵਰਨਮੈਂਟ ਜਗ੍ਹਾ ਦੇ ਛੱਡਿਆ ਜੀ ਤੁਸੀਂ ਇਹ ਛੋਟੇ ਬੱਚੇ ਨੇ ਇਹਨਾਂ ਨੂੰ ਪੜਾਓ, ठीक है। ਹੁਣ ਆ ਸਕਦਾ ਮੁੱਲੇ ਨਹੀਂ ਵੀ ਨੇ ਨਾ, ਫਿਰ ਵੀ ਲੋਕ ਆਖਣੇ ਜੀ ਪਹਿਲੇ ਫਲਾਣੇ ਕਾਗਜ਼ ਲਿਆ, ਫਲਾਣੇ ਲਿਆ, ਫਲਾਣੇ ਲਿਆ, ਉਹ ਹੁਣ ਦੇ ਲਿਆ ਨਾ, ਕਿੱਥੋਂ ਲਿਆ ਤੇ ਕਾਗਜ਼ ਲਿਆ ਬਾਬਾ, ਕਹਿ ਦਿਆ ਵਾਲਾ ਕਾਗਜ਼ ਲਿਆ, 2 ਬੱਕਰੀਆਂ ਵੇਚ ਦੇ, ਕੀ ਕੰਮ ਹੁੰਦਾ। ਕਾਇਦੇ ਆਜ਼ਮ ਹੀ ਨਹੀਂ ਹੁਣ ਚੱਲਣਾ, ਕੀਆਂ ਕਿ ਜਿੱਥੇ ਹੋਰ ਕਾਗਜ਼ ਚੱਲਨੇ ਨਾ ਕਾਇਦੇ ਆਜ਼ਮ ਉੱਥੇ ਨਹੀਂ ਚੱਲਣਾ, ਕਾਇਦੇ ਆਜ਼ਮ ਹੀ ਨਹੀਂ ਚੱਲਣਾ ਹੈਗਾ। ਗੱਲ ਇਹ ਹੈ। ਬੜਾ ਅੱਛਾ ਲੱਗਾ ਭਾਈ ਨਾਲ, ਸਹੀ ਗੱਲ ਆ, ਜਿਹੜਾ ਬੰਦਾ ਦਿਲੋਂ ਬੋਲਦਾ ਨਾ ਖੁੱਲ ਕੇ ਬੋਲਦਾ ਸਾਡੇ ਯਾਰ, ਕਿਉਂ ਦੋਸਤ ਸਮਝਦੇ ਛੱਪੀ ਗੱਲ ਕੋਈ ਨਹੀਂ ਦੇ ਦੁੱਖ 'ਚ ਸ਼ਰੀਕ ਆ। ਹਾਂਜੀ ਤੇ ਜਿਹੜਾ ਬੰਦਾ ਦੁੱਖ ਸਾਨੂੰ ਸੁਣਾਇਆ ਇਸੇ ਤਰ੍ਹਾਂ ਹੀ ਅਸੀਂ ਪੂਰੀ ਦੁਨੀਆ ਤੇ ਪਹੁੰਚਾਵਾਂਗੇ ਭਾਈ ਜੀ, ਇੰਸ਼ਾਅੱਲਾ ਤਾਲਾ ਅੱਲਾ ਦੇ ਕੋਲ। ਦੂਸਰਾ ਹੁਣ ਤੱਕੋ ਕਿ ਆਸਾਂ ਦੇ ਸਾਡੀਆਂ ਇਹ ਬੱਕਰੀਆਂ ਕੋਈ ਵੇਚ ਕੇ ਆਪਣਾ ਟਾਈਮ ਨਮਾ ਲਾਂਗੇ, ਠੀਕ ਹੈ। ਆਪਣਾ ਜ਼ਿਆਦਾ ਚਲੋ ਆਸੋ ਕੋਲ ਨਾ ਹੋਏ ਬੈਂਕ ਵਿੱਚ ਸੱਟਣੇ ਜੋਗੇ ਤੇ ਸਾਡੇ ਕੋਲ ਥੇ ਹੀ ਨਹੀਂ। ਅਸਾਂ ਇੱਕ ਬੱਕਰੀ ਵੇਚੀ, ਹੁਣ ਮਸਲਾਂ ਕੋ ਫੋਤਕੀ ਹੋ ਗਿਆ, ਤੂੰ ਬੱਕਰੀ ਨਪੜਾਂਗੇ ਵੇਚ ਦੇਾਂਗੇ, ਆਪਣਾ ਔਖਾ ਟਾਈਮ ਟਪਾ ਲਾਂਗੇ। ਵਿੱਚ ਐਸੇ ਭਰਾ ਵੀ ਹਨ ਕਿ ਜਿਹੜਾ ਰਾਤ ਦਿਹਾੜੀ ਲਾਣੇ ਤੇ ਰਾਤੀ ਬਸ ਆਪਣਾ ਟਾਈਮ ਨਮਾਣੇ, ਛੋਟੇ ਛੋਟੇ ਬੱਚੇ ਵੀ ਹੋਣੇ, ਤੇ ਮੈਨੂੰ ਭਾਈ ਨਹੀਂ ਕਰਨੀ ਚਾਹੀਦੀ। ਸਹੀ ਗੱਲ ਆ। ਹਾਂ ਕੋਈ ਨਹੀਂ, ਤੇ ਹੁਕਮਰਾਨਾਂ ਨੇ ਰੱਬ ਨੂੰ ਹਿਸਾਬ ਦੇਣਾ ਜੀ। ਵੇਖੋ ਆਪ ਹੀ ਤਾਂ ਕਹਿੰਦਾ ਹੁੰਦਾ ਸੀਗਾ, ਇਹ ਮੇਰੇ ਮੂੰਹ ਸੁਣਦਾ ਹੁਣ ਵਗੈਰਾ ਤੇ ਆ ਜਾਵਾਂ ਕਿ ਜੀ ਫਰਾਕ ਦੇ ਦੁਲਾਰੇ ਇੱਕ ਕੁੱਤਾ ਵੀ ਕਹਿੰਦਾ ਪਿਆਸਾ ਮਰ ਗਿਆ ਨਾ, ਉਹਦਾ ਜ਼ਿੰਮੇਦਾਰ ਵੀ ਮੈਂ ਹੋਵਾਂਗਾ। ਜੇ ਤੂੰ ਉਂਝਦਾ ਹੁੰਦਾ ਨਾ ਤੇ ਫਿਰ ਇੰਝ ਨਾ ਹੁੰਦਾ ਜਿੱਦਾਂ ਤੂੰ ਗਰੀਬਾਂ ਨਾਲ ਕਰਨ ਲੱਗ। ਭਾਈ ਨੇ ਦੱਸਿਆ ਨਾ ਕਿ ਸਾਡੇ ਨਾਲ ਗਵਰਨਮੈਂਟ ਅੱਛਾ ਨਹੀਂ ਕਰ ਰਹੀ, ਇੱਕ ਚੁੰਗੀ ਤੇ ਅਸੀਂ 5000 ਦੇ ਰਹੇ ਹਾਂ, ਦੂਜਾ ਕਹਿ ਰਹੇ ਜੀ ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਨੂੰ ਜਨਾਬ ਗੱਲ ਤੋਂ ਕਿਰਾਏ ਪੈ ਗਿਆ ਨਾ ਫਿਰ ਉਹਨੂੰ ਗੱਡੀ ਦਾ, ਜਿਨ੍ਹਾਂ ਨੇ ਹਾਂ ਤੂੰ ਤੇ ਅੱਛਾ ਨਾ ਤੁਸੀਂ ਗੱਡੀ ਤੇ ਚਲੇ ਜਾਓ, ਇੰਜ ਪੈਦਲ ਚੱਲ ਕੇ ਜਾਣਾ ਕਿ ਆਪਣਾ ਪੈਸਾ ਬਚਾ। ਗੱਡੀ ਪਰ ਵੀ ਸਾਡੀਆਂ ਬੱਕਰੀਆਂ ਨਹੀਂ ਬਚ ਰਹੀਆਂ, ਕਿਉਂ ਕਿ ਗੱਡੀ ਪਰ ਵੀ ਉਹ ਜਿਹੜੀ ਗੱਡੀ ਪਰ ਹੋਈ ਉਸ ਨਾਲ ਵੀ ਲੈਣੇ ਕਿ ਘਾਸ ਤਾਂ ਖਾਏਗੀ ਨਾ, ਜਾ ਕਰ ਜਿੱਧਰ ਜਾਏਗੀ ਉਧਰ ਘਾਸ ਤਾਂ ਖਾਏਗੀ ਨਾ, ਉਹ ਘਾਸ ਨੇ ਲੈਣੇ।
अल्लाह ही माफ़ी दे। चलो वह एक दो जगह वह फिर बंदा दे सकना, हर जगह फिर बस नहीं कोई जायज़ होने तो ठीक है, नजायज़ लेना तो फिर रिश्वत वाला हिसाब ही हो ਗਿਆ ਨਾ। रिश्वत वाला रिश्वत चलनी है जी। ਹੁਣ ਐਂਡ ਤੇ ਗੱਲ ਤੁਹਾਨੂੰ ਸੁਣਾ ਕੇ ਤੇ ਗੱਲ ਖਤਮ ਕਰੀਏ। ਤੁਹਾਡੀ ਬੱਕਰੀਆਂ ਤੋਂ ਮੈਨੂੰ ਯਾਦ ਆ ਗਿਆ, जी ਜਦੋਂ ਹਜ਼ਰਤ ਉਮਰ ਫਾਰੂਕ ਦਾ ਇੰਤਕਾਲ ਹੋਇਆ ਨਾ, ਦੁਨੀਆ ਤੋਂ ਰੁਖਸਤ ਹੋ ਗਏ, जी ਇੱਕ ਚਰਵਾਹਾ ਜੰਗਲਾਂ 'ਚ ਨੱਸਦਾ ਆਇਆ, अच्छा ਜੰਗਲਾਂ 'ਚ ਨੱਸਦਾ ਆਇਆ ਤੇ ਆਵਾਜ਼ਾਂ ਦਿੰਦਾ ਆ ਰਿਹਾ, ਕਹਿੰਦਾ ਹਜ਼ਰਤ ਉਮਰ ਫਾਰੂਕ ਦੁਨੀਆ ਤੋਂ ਰੁਖਸਤ ਹੋ ਗਿਆ, ਦੁਨੀਆ ਤੋਂ ਰੁਖਸਤ ਹੋ ਗਿਆ। ਸਾਹਬਾਂ ਨੇ ਪੁੱਛਿਆ ਤੈਨੂੰ ਕਿੱਦਾਂ ਪਤਾ ਚੱਲਿਆ? ਕਹਿੰਦਾ ਅੱਜ ਮੇਰੀਆਂ ਬੱਕਰੀਆਂ ਨੂੰ ਭੇੜੀਆ ਪੈ ਗਿਆ। जी ਉਹਨਾਂ ਦੇ ਜ਼ਿੰਦਾ ਹੁੰਦਿਆਂ ਭੇੜੀਏ ਦੀ ਜ਼ਰੂਰਤ ਨਹੀਂ, ਉਹਨਾਂ ਨੇ ਕੋਈ ਬੱਕਰੀ ਵੀ ਚੱਕ ਕੇ ਲੈ ਜੇ। ਇਹਨੂੰ ਕਹਿੰਦੇ ਇਨਸਾਫ। ਹਾਂਜੀ सही ਇਹਨਾਂ ਨੇ ਇਨਸਾਫ ਕਾਇਮ ਕੀਤਾ, ਦੁਨੀਆ ਦੇ ਅੱਗ ਤੇ ਵੀ ਹਕੂਮਤ ਕੀਤੀ, ਪਾਣੀ ਤੇ ਵੀ ਹਕੂਮਤ ਕੀਤੀ, ਮਿੱਟੀ ਤੇ ਵੀ ਹਕੂਮਤ सही ਕੀਤੀ, गल। ਦਰਿਆਵਾਂ ਤੇ ਵੀ दिल ਹਕੂਮਤ विच सच ਕੀਤੀ। सी ना, ਇਨਸਾਫ ਸੀ ਨਾ, इंसाफ ही थे बस। दिल विच सच सी, नीत ਹਾਂ चंगी सी। ਇਨਸਾਫ ਸੀ ਕੀਤਾ ਹਰ ਚੀਜ਼ ਨੂੰ, ਹਰ ਜਾਨਵਰ ਨੂੰ, ਇੱਥੇ ਤੱਕ ਇਨਸਾਨਾਂ ਨੇ ਹਵਾ ਪਾਣੀ ਨਾਲ ਵੀ ਇਨਸਾਫ ਕੀਤਾ ਹਰ ਜਗ੍ਹਾ। सही ਤੇ गल। ਉਹ ਹੁਣ ਜਦੋਂ ਨਾ ਇਨਸਾਫੀਆਂ ਕਰਨੀਆਂ ਤੇ ਕਿਹੜੇ ਬੰਦੇ ਨੇ ਦਵਾ ਦੇਣੀਆਂ ਨੇ? ਫਿਰ ਬਦਦੁਆ ਨੇ ਰੱਬ ਅੱਗੇ ਦੁਆ ਕਰਨੀ ਕਿ ਯਾ ਅੱਲਾ ਸੋਹਣੇ ਉਹਨਾਂ ਨੇ ਨੂੰ ਕੰਮ ਦੇ ਦੇ। ਅੱਛੀ ਸਾਬਾ ਹਰ ਬੰਦਾ ਸਾਬਾ ਦਾ ਨਹੀਂ ਨਾ ਬਣ ਹਾਂਜੀ ਸਕਦਾ। ਨਹੀਂ ਬਣ ਸਕਦਾ ਜੀ। ਸਾਡੇ ਜੇ ਗੁਨਹਗਾਰ ਕਿੱਥੇ ਬਣਨੇ? ਨਾ ਨਮਾਜ਼ ਨਾ ਰੋਜ਼ਾ ਨਾ ਕੁਝ, ਨਾ ਅੱਲਾ ਨਾ ਸਵੇਰੇ ਉੱਠ ਜੀ ਚਲੋ ਬੱਕਰੀਆਂ ਨਾ। ਹੁਣ ਆਸਨ ਦਿਲੇ ਦੇ ਸ਼ੌਂਕ ਚਲੋ ਭਾਵੇਂ ਜਿਹੜੇ ਬੜੇ ਬਜ਼ੁਰਗ ਸਾਡੇ ਗੁਜ਼ਰ ਗਏ, ਸਾਡੇ ਦਿਲੇ ਇਹ ਸ਼ੌਂਕ ਸੀ ਕੁਰਾਨ ਪਾਕ ਪਰ ਸਦਕਾ ਉਹ ਪੜ੍ਹਨਾ ਸੀ ਤੇ ਨਮਾਜ਼ 5 ਵਕਤ ਰੋਜ਼ੇ। ਚਲੋ ਆਸ ਰੋਜ਼ੇ ਵੀ ਰੱਖਣੇ ਆ, ਰੋਜ਼ੇ ਪਰ ਸਾਲ में सारे सफ़र ਵਿੱਚ ਰੱਖੇ, ਮਾਸ਼ਾਅੱਲਾ ਰੋਜ਼ਾ ਕੋਈ ਨਹੀਂ ਛੱਡਿਆ, ਨਮਾਜ਼ ਵੀ ਪੜ੍ਹ ਲੈਣਾ ਸਾ। ਤੇ ਸਿਰਫ ਸਾਡੇ ਦਿਲ ਵਿੱਚ ਇਹ ਸ਼ੌਂਕ ਸੀ ਕੁਰਾਨ ਪਾਕ ਪਰ ਸਦਕਾ ਉਹ ਜਿਹੜਾ ਨਾ ਹਾਫਿਜ਼ ਕਰ ਲਿਆ, ਕੋਈ ਦਿਲ ਵਿੱਚ ਹੋਰ ਸ਼ੌਂਕ ਕੋਈ ਨਹੀਂ ਸੀ। ਜਗ੍ਹਾ ਨੂੰ ਵੀ ਗੋਲੀਆਂ ਮਾਰੋ, ਜਗ੍ਹਾ ਨੂੰ ਵੀ ਮਾਰੋ, ਕਿਉਂਕਿ ਸਾਡੇ ਹੁਣ ਬੜੇ ਵਡੇਰੇ ਜਿਹੜੇ ਗੁਜ਼ਰ ਗਏ ਤੇ ਇਸ ਤੇ ਮੇਰਾ ਦਾਦਾ ਜਿਹੜਾ ਹੋਣਾ ਸੀ ਨਾ, ਤਕਰੀਬਨ 2 ਸਾਲ ਉਹਨਾਂ ਰੋਟੀ ਛੋਟੀ ਨਹੀਂ ਸੀ ਖਾਣੀ, ਕੋ ਖਾਣਾ ਨਹੀਂ ਸਾ ਖਾਣਾ, ਤੋਬਾ ਅੱਲਾ ਮਾਫੀ, 2 ਸਾਲ ਮੁਕੰਮਲ ਜਿਹੜਾ ਖਾਣਾ ਉਹਨਾਂ ਨਹੀਂ ਖਾਦਾ। ਹਾਂ ਖਾਣੇ ਤੋਂ ਬਗੈਰ ਖਾਲੀ ਚਾਹ ਪੀ ਲਈ, ਹਾਂ ਪਾਣੀ ਪੀ ਲਿਆ ਬਸ। ਕਿਉਂ? ਚਲੋ ਅੱਲਾ ਖੈਰ ਕਰੇ। ਠੀਕ ਹੈ ਜੀ, ਗੱਲ ਓਕੇ। ਦੱਸੋ, ਗੱਲ ਦੱਸੋ, ਤੇ ਬਾਬੇ ਨੇ ਗੱਲ ਦੱਸੋ, जी ਬਾਬੇ ਨੇ ਗੱਲ ਦੱਸੋ, ਬਾਬੇ ਨੇ ਕੀ? बाबे और ही आखने होने से अल्लाह तौबा अल्लाह माफी, यही आखने होने से कि कुछ बंदे नाल बुरा नहीं करना, ਹਾਂ ਸਹੀ ਸਹੀ बुराई नहीं करनी, बुराई वाली साइड नहीं जाना, अच्छा करो, अच्छे ना अच्छा रिजल्ट मिलना। ਸਹੀ ਕਹਿੰਦੇ ਨੇ। हाँ वो यार गल दस ਚਲੋ ਦੁਆ ਕਿ ਅੱਲਾ ਕਰਾ ਤੁਹਾਡੀਆਂ ਆਸਾਨੀਆਂ ਹੋਣ, ਤੁਹਾਡੇ ਬੱਚਿਆਂ ਠੀਕ ਹੈ ਜੀ, ਦੁਆ ਕਰੋ। ਆਸਾਨੀਆਂ ਹੋਵੇ। ਹਾਂਜੀ ਬਹੁਤ ਸ਼ੁਕਰੀਆ ਜਨਾਬ ਤੁਹਾਡਾ, ਅੱਲਾ ਤਾਲਾ ਤੁਹਾਡੀ ਜ਼ਿੰਦਗੀ ਕਰੇ, ਤੁਹਾਡੇ ਲਈ ਆਸਾਨੀਆਂ ਕਰੇ। ਹਾਂਜੀ ਉਹ ਜਨਾਬ ਭਾਈ ਦੇ ਦੁੱਖ ਨੂੰ ਸਮਝੋ, ਹਾਂਜੀ ਗਵਰਨਮੈਂਟ ਤੇ ਅੱਗੇ ਅਪੀਲ ਕਰੋ ਕਿ ਆ ਤੈਨੂੰ ਸ਼ੇਅਰ ਕਰੋ, ਸ਼ੇਅਰ ਕਰੋ ਅੱਗੇ ਤੁਸੀਂ ਵੀਡੀਓ ਨੂੰ ਕਿ ਗਵਰਨਮੈਂਟ ਤੱਕ ਪੁੱਜੇ, ਇਦਾਂ ਹੀ ਹੈ। ਕਿ ਭਾਈ ਨਾਲ ਜ਼ਿਆਦਤੀ ਨਾ ਹੋਵੇ। ਬਿਲਕੁਲ ਸਹੀ ਗੱਲ ਆ। ਇਹਨਾਂ ਕੋਲੋਂ ਫ੍ਰੀ ਤੁਹਾਡੇ ਕੋਲ ਮੋਬਾਈਲ ਹੈਗਾ? ਠੀਕ ਹੈ ਦੋਸਤੋ, ਫਿਰ ਇਜਾਜ਼ਤ ਦਿਓ, ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ। ਫਿਰ ਜਿਹੜੇ ਕੋ 2 ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਕਰ ਦਿਓ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਦੇਖੋ ਤੁਹਾਡੀ ਵਾਸਤੇ ਕਿੱਥੇ ਕਿੱਥੇ ਦੀ ਪਹਾੜਾਂ ਜਨਾਬ ਵਾਲੀ ਵੀਡੀਓ ਬਣਾਉਣ ਆਏ ਆ। ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ, ਫਿਰ ਅੱਲਾ ਹਾਫਿਜ਼।